ਇੰਡੀਅਨ ਸਟੇਟ ਜਿਹੜੀ ਆ ਉਹ ਇਹ ਚਾਹੁੰਦੀ ਆ, ਖਾਸ ਤੌਰ ਤੇ ਜਿਹੜਾ ਭਗਵਾ ਬ੍ਰਿਗੇਡ ਆ, ਹਿੰਦੂਤਵ ਆ, ਉਹਨੂੰ ਲੱਗਦਾ ਕਿ ਖਾੜਕੂ ਸੰਘਰਸ਼ ਮੌਕੇ ਜਿਹੜੀ ਕਸਰ ਰਹਿ ਗਈ ਆ ਹੁਣ ਅਸੀਂ ਕੱਢੀਏ। ਸਾਡੀ ਕੌਮ ਦੇ ਹਜ਼ਾਰਾਂ ਇਹੋ ਜਿਹੇ ਸਿੱਖ ਜਿਨ੍ਹਾਂ ਨੇ ਸਟੇਟ ਦਾ ਜ਼ੁਲਮ ਝੱਲਿਆ, ਕਤਲ ਕਰ ਦਿੱਤੇ ਗਏ, ਸ਼ਹਾਦਤਾਂ ਪਾ ਗਏ, ਪਰ ਅੱਜ ਦੀ ਸਾਡੀ ਪੀੜ੍ਹੀ ਨੂੰ ਉਹਨਾਂ ਬਾਰੇ ਪਤਾ ਨਹੀਂ। 1984 ਤੋਂ ਪਹਿਲਾਂ ਹਰ ਵਾਰੀ ਅਕਾਲੀ ਲੀਡਰਾਂ ਨੇ ਪੂਰਾ ਧਮੱਚੜ ਚੱਕਿਆ ਹੁੰਦਾ ਸੀ ਵੋਟਾਂ ਵੇਲੇ ਵੀ ਆਹ ਚੋਣਾਂ ਜਿਤਾ ਦਿਓ, ਪੰਜਾਬ ਦੇ ਸਿੱਖਾਂ ਦੇ ਸਾਰੇ ਮਸਲੇ ਹੱਲ ਕਰ ਦਿਓ। ਹਰੇਕ ਵਾਰੀ ਐਂ ਲੱਗਣ ਲਾ ਦੇਣਾ ਵੀ ਜਿਵੇਂ ਬਸ ਖਾਲਸਾ ਰਾਜ ਹੀ ਆ ਜਾਣਾ। ਇਹੋ ਜਿਹੀ ਭਕਾਈ ਹੀ ਹੁਣ ਸਾਡੇ ਕੁਝ ਬੰਦੇ ਮਾਰਨ ਤੁਰ ਪਏ, ਜਿਨ੍ਹਾਂ ਨੂੰ ਪੂਰਾ ਇਸ ਮੌਕੇ ਝੂਠ ਬੋਲਣ ਦਾ ਬੁਖਾਰ ਚੜਿਆ ਹੋਇਆ ਵੀ ਲਓ ਜੀ ਸਾਨੂੰ ਵੋਟਾਂ ਪਾਓ ਤੇ ਖਾਲਸਾ ਮਿਲ ਜਾਊ। ਇਹ ਕੋਈ ਮਕਾਨ ਦਾ, ਕੋਠੀ ਦਾ ਜਾਂ ਕਿਸੇ ਘਰ ਨੂੰ ਬਣਾਉਣ ਦਾ ਨਕਸ਼ਾ ਨਹੀਂ ਹੈਗਾ ਵੀ ਆਪਾਂ ਪਹਿਲਾਂ ਆਰਕੀਟੈਕਟ ਕੋਲੇ ਗਏ। ਇਹ ਮੁਲਕ ਦਾ ਬਣਨਾ ਇੱਕ ਬਹੁਤ ਵੱਡੀ ਇਤਿਹਾਸਕ ਘਟਨਾ ਹੁੰਦੀ। ਸਾਡੀ ਹੀ ਕੌਮ ਦਾ ਬਹੁਤ ਵੱਡਾ ਹਿੱਸਾ ਸਿੱਖਾਂ ਨੂੰ ਗੁਲਾਮ ਰਹਿਣ ਦੇ ਫਾਇਦੇ ਗਿਣਾਉਣ ਲੱਗਿਆ ਹੋਇਆ ਕਿ ਜੀ ਕੋਈ ਚੱਕਰ ਹੀ ਨਹੀਂ, ਇਸ ਮੁਲਕ ਦੇ ਵਿੱਚ ਆਪਾਂ ਨਜ਼ਾਰੇ ਲਓ। ਜਿਹੜੇ ਸਾਡੇ ਭਰਾਵਾਂ ਨੂੰ ਆ ਵੋਟਾਂ ਦਾ ਬੁਖਾਰ ਚੜਿਆ ਹੋਇਆ, ਇਹਨਾਂ ਨੇ ਆ ਵੋਟਾਂ ਵੇਲੇ ਤਾਂ ਬੜੀ ਧਮੱਚੀ ਚੱਕੀ ਹੋਈ ਆ, ਪਰ 6 ਜੂਨ ਨੂੰ ਜੇ ਇਹਨਾਂ ਨੂੰ ਦਰਬਾਰ ਸਾਹਿਬ ਆਉਣ ਨੂੰ ਕਹਿ ਦਈਏ ਫਿਰ ਮੌਤ ਪੈ ਜਾਂਦੀ, ਉੱਥੇ ਨਹੀਂ ਕੋਈ ਵੜਦਾ। ਦਰਬਾਰ ਸਾਹਿਬ ਦੇ ਵਿੱਚ ਜੈਸਾ ਪਾਵਨ ਸਰੂਪ ਦੇ ਵਿੱਚ ਦੀ ਗੋਲੀ ਲੰਘੀ ਸੀ ਜੂਨ 84 ਨੂੰ, ਅੱਜ ਉਹਨੂੰ ਵੀ ਆਪ ਦੀ ਸਿਆਸਤ ਲਈ ਅਕਾਲੀ ਦਲ ਵੱਲੋਂ, ਸ਼੍ਰੋਮਣੀ ਕਮੇਟੀ ਵੱਲੋਂ ਵਰਤਿਆ ਜਾ ਰਿਹਾ। ਹਜ਼ਾਰਾਂ ਦੀ ਗਿਣਤੀ ਵਿੱਚ ਹੋਰਡਿੰਗਾਂ ਬਣਾ ਕੇ ਇਕੱਠੇ ਹੋਏ ਅਕਾਲ ਤਖਤ ਸਾਹਿਬ ਦੀਆਂ ਸ਼੍ਰੋਮਣੀ ਕਮੇਟੀ ਨੇ ਸਾਰੇ ਪੰਜਾਬ 'ਚ ਲਵਾਈਆਂ ਨੇ। ਇਹ ਅੱਗੇ ਤਾਂ ਹੋਇਆ ਨਹੀਂ ਕਦੇ, ਐਤਕੀ MP ਚੋਣਾਂ ਨੇ ਕੀ, ਉਹ ਤਾਂ ਇਸ ਸਾਡੇ ਕੌਮ ਦੇ ਉੱਤੇ ਆਏ ਹੋਏ ਸੰਤਾਪ ਨੂੰ, ਸੰਕਟ ਨੂੰ ਵੀ ਆਪਦੀ ਸਿਆਸਤ ਲਈ ਵਰਤ ਰਹੇ। ਇਹ ਕਦੇ ਨਹੀਂ ਕਹਿ ਸਕਦੇ ਕਿ ਜੀ ਇਹ ਇੰਡੀਅਨ ਸਟੇਟ ਨੇ ਸਾਡੀ ਕੌਮ ਦੇ ਉੱਤੇ ਅਟੈਕ ਕੀਤਾ, ਕਹਿਣਗੇ ਜੀ ਕਾਂਗਰਸ ਦਾ ਜ਼ੁਲਮ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਫਰਵਰੀ ਮਹੀਨੇ ਦੇ ਵਿੱਚ 16 ਤਰੀਕ ਨੂੰ ਪੰਜਾਬ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਤੇ ਇਸ ਜਨਮ ਦਿਹਾੜੇ ਨੂੰ ਮਨਾਉਣ ਵਾਲਿਆਂ ਨੂੰ ਮੇਰੇ ਸਮੇਤ ਬਹੁਤ ਸਾਰਿਆਂ ਪੱਖਾਂ ਤੋਂ ਪਤਾ ਲੱਗਿਆ ਕਿ ਇਹ ਤਰੀਕ ਬਿਲਕੁਲ ਜਨਮ ਦਿਹਾੜਾ ਨਹੀਂ ਹੈਗਾ, ਪਰ ਸੰਤਾਂ ਦਾ ਜਿਹੜਾ ਜਨਮ ਦਿਹਾੜਾ ਹੈ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ, ਉਹ ਆਪਦੇ ਹਿਸਾਬ ਨਾਲ, ਆਪਦੀ ਮਰਜ਼ੀ ਨਾਲ ਅਗਲੇ ਮਨਾਉਂਦੇ ਆ, ਜਦੋਂ ਕਿ ਅਸਲ ਵਿੱਚ ਸੰਤਾਂ ਦਾ ਜਿਹੜਾ ਜਨਮ ਆ ਉਹ 2 ਜੂਨ ਦਾ। ਇਸ ਵਾਰ ਰੋਡੇ ਪਿੰਡ ਦੇ ਵਿੱਚ ਫਿਰ ਸੰਤਾਂ ਦਾ ਜਨਮ ਦਿਹਾੜਾ 2 ਜੂਨ ਨੂੰ ਮਨਾਇਆ ਜਾਣਾ ਤੇ 6 ਜੂਨ ਨੂੰ ਸੰਤਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ। ਇਹ ਗੱਲ ਕਰਨ ਦੀ ਲੋੜ ਇਸ ਕਰਕੇ ਪਈ ਹੈ ਕਿ ਇਤਿਹਾਸ ਦੇ ਵਿੱਚ ਕਈ ਵਾਰੀ ਇਤਿਹਾਸ ਏਦਾਂ ਹੀ ਬਣਦਾ। ਜਿਹੜੇ ਸਿੰਘਾਂ ਨੇ ਸੰਤਾਂ ਦਾ ਜਨਮ ਦਿਹਾੜਾ 2 ਜੂਨ ਦੀ ਬਜਾਏ 16 ਫਰਵਰੀ ਨੂੰ ਮਨਾਉਣਾ ਸ਼ੁਰੂ ਕੀਤਾ ਹੈ, ਉਹ ਕੋਈ ਬੇਈਮਾਨ ਜਾਂ ਛਲ ਕਪਟ ਨਹੀਂ ਕਰ ਰਹੇ, ਪਰ ਜਿਹੜੇ ਹਾਲਾਤਾਂ ਵਿੱਚ ਉਹਨਾਂ ਨੂੰ ਇਹ ਫੈਸਲਾ ਕਰਨਾ ਪਿਆ, ਉਦੋਂ ਉਹਨਾਂ ਕੋਲੇ ਕੋਈ ਜਨਮ ਤਰੀਕ ਸੰਤਾਂ ਦੀ ਇਸ ਤਰੀਕੇ ਨਾਲ ਨਹੀਂ ਸੀ। ਤੇ ਉਸ ਮੌਕੇ ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ, ਜਥੇਦਾਰ ਗੁਰਚਰਨ ਸਿੰਘ ਟੌੜਾ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਸੀ, ਦਲ ਖਾਲਸਾ ਸੰਤ ਭਿੰਡਰਾਂ ਵਾਲਿਆਂ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਸੁਪੁੱਤਰ ਭਾਈ ਈਸ਼ਰ ਸਿੰਘ ਜੀ ਤੇ ਇਸੇ ਤਰੀਕੇ ਨਾਲ ਭਾਈ ਜਸਵੀਰ ਸਿੰਘ ਰੋਡੇ ਤੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਪਹਿਲੀ ਵਾਰ ਫਤਿਹਗੜ੍ਹ ਸਾਹਿਬ ਦੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਦੋਂ ਇਹ 16 ਫਰਵਰੀ ਨੂੰ ਮਨਾਇਆ, ਉਦੋਂ ਇਹ ਸੀ ਕਿ ਸੰਤਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਸੀ ਉਹਦੇ ਬਾਰੇ ਦਮਦਮੀ ਟਕਸਾਲ ਵੱਲੋਂ ਮਾਨਤਾ ਨਹੀਂ ਸੀ ਦਿੱਤੀ ਜਾ ਰਹੀ ਕਿ ਸੰਤਾਂ ਦੀ ਸ਼ਹੀਦੀ ਹੋ ਗਈ। ਉਹ ਕਾਫੀ ਦੌਰ
ਇਹੋ ਜਿਹਾ ਸੀਗਾ ਕਿ ਨਾ ਤਾਂ ਟਕਸਾਲ ਦੀ ਗੱਲ ਨੂੰ ਕੱਟ ਕੇ ਕੋਈ ਰਾਜੀ ਸੀ ਤੇ ਸੰਤਾਂ ਦੀ ਸ਼ਹੀਦੀ ਬਾਰੇ ਟਕਸਾਲ ਮੰਨਦੀ ਨਹੀਂ ਸੀ। ਤਾਂ ਉਸ ਦੌਰ ਵਿੱਚ ਜਿਹੜੇ ਸੰਤਾਂ ਨੂੰ ਪਿਆਰ ਕਰਨ ਵਾਲੇ ਸਾਰੇ ਸਿੰਘ ਸੀਗੇ, ਉਹਨਾਂ ਨੇ ਸੋਚਿਆ ਕਿ ਸੰਤਾਂ ਦਾ ਸ਼ਹੀਦੀ ਦਿਹਾੜਾ ਤਾਂ ਚਲੋ ਜਦੋਂ ਟਕਸਾਲ ਵਾਲੇ ਮੰਨਣਗੇ ਫਿਰ ਦੇਖ ਲਾਂਗੇ, ਪਰ ਸੰਤਾਂ ਦਾ ਕੋਈ ਦਿਨ ਤਾਂ ਮਨਾਇਆ ਜਾਵੇ। ਅਖੀਰ ਇਸੇ ਗੱਲਬਾਤ ਵਿੱਚੋਂ ਨਿਕਲਿਆ ਸੰਤਾਂ ਦਾ ਜਨਮ ਦਿਨ ਮਨਾਉਣ ਦਾ ਪ੍ਰੋਗਰਾਮ। ਤੇ ਜਦੋਂ ਸੰਤਾਂ ਦੇ ਜਨਮ ਦਿਨ ਦੀ ਗੱਲ ਆਈ, ਉਹ ਵੀ ਕੋਈ ਪੱਕੀ ਤਰੀਕ 'ਚ ਨਹੀਂ ਸੀ ਪਤਾ, ਤੇ ਚਲੋ ਫਿਰ ਆਖਿਆ ਵੀ ਨੇੜੇ ਜਿਹੜੀ ਤਰੀਕ ਮਹੀਨੇ 2 ਮਹੀਨੇ 'ਚ ਪੈਂਦੀ ਆ, ਕਿਹੜੀ ਬਣਦੀ, ਚਲੋ 16 ਆਪਾਂ ਫਰਵਰੀ ਨੂੰ ਸੰਤਾਂ ਦਾ ਜਿਹੜਾ ਹੈਗਾ ਉਹ ਰੱਖ ਲੈਂਦੇ। ਸੋ ਇਸ ਤਰੀਕੇ ਨਾਲ ਜੋ ਵੀ ਉਹ ਫਰਵਰੀ ਮਹੀਨੇ ਦੀ ਤਰੀਕ ਕੋਈ ਮਿਤੀ, ਉਹ ਫਿਰ ਹੌਲੀ ਹੌਲੀ ਉਸ ਦਿਨ ਨੂੰ ਮਨਾਉਣ ਲੱਗ ਗਏ। ਪਰ ਇਹਦੇ ਵਿੱਚ ਇਹ ਗੱਲ ਤਾਂ ਹੈਗੀ ਆ, ਸਨ 1999 ਜਾਂ 2000 ਦੀ ਗੱਲ ਆ, ਉਦੋਂ ਜਾਨੀ ਕਿ ਬਾਦਲ ਤੇ ਟੌਹੜਾ ਲੜੇ ਹੋਏ ਸੀ, ਮੈਨੂੰ ਯਾਦ ਆ। ਤੇ ਟੌਹੜਾ ਸਾਹਿਬ ਨੇ ਆਪਦਾ ਸਰਬਹਿੰਦ ਅਕਾਲੀ ਦਲ ਬਣਾਇਆ ਸੀ। ਟੌਹੜਾ ਸਾਹਿਬ ਉੱਥੇ ਸਟੇਜ ਤੇ ਹਾਜ਼ਰ ਸੀਗੇ ਜਦੋਂ ਇਹ ਪ੍ਰੋਗਰਾਮ ਹੋਇਆ। ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲਗਾਤਾਰ ਇਹ ਪ੍ਰੋਗਰਾਮ ਮਨਾਇਆ ਜਾਂਦਾ ਰਿਹਾ ਤੇ ਉੱਥੇ ਜਿਹੜੇ ਕਥਾਕਾਰ ਜਾਂ ਸਟੇਜ ਤੋਂ ਰਾਗੀ ਢਾਡੀ ਜਾਂ ਕਵੀਸ਼ਰ ਜਾਂ ਲੀਡਰ ਜਦੋਂ ਇਹ ਗਲਤੀ ਨਾਲ ਕਹਿੰਦੇ ਨੇ ਕਿ ਅੱਜ ਸੰਤਾਂ ਦੇ ਜਨਮ ਦਿਨ ਤੇ ਆਪਾਂ ਇਕੱਠੇ ਹੋਏ ਆ, ਤਾਂ ਉਹਨਾਂ ਦੇ ਮਨ ਵਿੱਚ ਕੋਈ ਛਲ ਕਪਟ ਜਾਂ ਪਾਪ ਨਹੀਂ ਹੁੰਦਾ, ਪਰ ਇਹਦੇ ਨਾਲ ਇੱਕ ਇਤਿਹਾਸਕ ਤੌਰ ਤੇ ਗੜਬੜ ਹੋ ਰਹੀ ਹੈ। ਖੈਰ, ਸਨ 2005-6 ਦੇ ਵਿੱਚ ਦਲ ਖਾਲਸਾ ਨੇ ਫੈਸਲਾ ਕੀਤਾ ਤੇ ਮੈਂ ਜੂਨ 84 ਦੇ ਸ਼ਹੀਦਾਂ ਦੀ ਡਾਇਰੈਕਟਰੀ ਬਣਾਉਣ ਦੇ ਚੱਕਰ 'ਚ ਜਦੋਂ ਸਾਰੇ ਵੇਰਵੇ ਇਕੱਠੇ ਕਰ ਰਿਹਾ ਸੀਗਾ ਸਾਰੇ ਸ਼ਹੀਦਾਂ ਦੇ ਜਨਮ ਬਾਰੇ ਜਾਂ ਹੋਰ, ਉਦੋਂ ਸਾਡੇ ਕੋਲ ਇਹ ਗੱਲ ਆਈ ਵੀ ਸੰਤਾਂ ਦਾ ਜਨਮ 1 ਜੂਨ ਦਾ, 1 ਜੂਨ 1947 ਦਾ ਇਹ ਸਾਨੂੰ ਕਿਹਾ ਗਿਆ। ਤੇ ਮੈਂ ਪਹਿਲੀ ਵਾਰ ਜਦੋਂ ਡਾਇਰੈਕਟਰੀ ਛਾਪੀ ਉਦੋਂ 1 ਜੂਨ 47 ਹੀ ਲਿਖਿਆ ਸੀ। ਖੈਰ, ਬਾਅਦ ਵਿੱਚ ਉਹਨਾਂ ਸਮਿਆਂ ਦੇ ਵਿੱਚ ਹੀ ਸੰਤਾਂ ਦਾ ਸ਼ਹੀਦੀ ਵਾਲਾ ਮਸਲਾ ਵੀ ਨਿਪਟ ਗਿਆ, ਕਿਉਂਕਿ ਜਦੋਂ ਸੰਤਾਂ ਦਾ ਸ਼ਹੀਦੀ ਵਾਲਾ ਪ੍ਰੋਗਰਾਮ ਨੇਪਰੇ ਚੜ ਗਿਆ, ਫਿਰ ਉਹਨਾਂ ਦਿਨਾਂ ਦੇ ਵਿੱਚ ਹੀ ਇੱਕ ਕਿਤਾਬ ਜਿਹੜੀ ਸੀਗੀ ਦਮਦਮੀ ਟਕਸਾਲ ਵੱਲੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਮੁਤਲਕ ਲਿਖਵਾਉਣ ਦਾ ਪ੍ਰੋਗਰਾਮ ਬਣਿਆ, ਜਿਹੜੀ ਪੰਜਾਬੀ ਟ੍ਰਿਬਿਊਨ ਵਾਲੇ ਸਰਦਾਰ ਕਰਮਜੀਤ ਸਿੰਘ ਨੇ ਕਿਤਾਬ ਲਿਖੀ ਸੀ। ਬਹੁਤ ਉਹ 'ਚ ਆਲਾ ਕਿਸਮ ਦੀਆਂ ਜਾਣਕਾਰੀਆਂ ਸੀ, ਸੰਤਾਂ ਦੀ ਜੀਵਨੀ ਸੀ, ਉਪਰੰਤ ਫੋਟੋਸ ਬੜੇ ਸੋਹਣੇ ਸੀ। ਸੋ ਉਹ ਜਿਹੜਾ ਸੰਤਾਂ ਦਾ ਜੀਵਨੀ ਵਾਲੀ ਕਿਤਾਬ ਛਪੀ, ਉਹਦੇ ਵਿੱਚ ਪਹਿਲੀ ਵਾਰ ਉਚੇਚ ਨਾਲ ਉਹਨਾਂ ਦੇ ਜਨਮ ਦਿਹਾੜੇ ਦੀ ਤਰੀਕ ਵੀ ਲੱਭੀ ਗਈ। ਸਕੂਲ ਦੇ ਵਿੱਚੋਂ ਸਰਟੀਫਿਕੇਟ ਲੈ ਕੇ ਵੀ ਇਹ ਕਦੋਂ ਹੋਇਆ ਸੰਤਾਂ ਨੇ, ਕਿਉਂਕਿ ਪੜ੍ਹਾਈ ਕੀਤੀ ਸੀ ਪਿੰਡ ਦੇ ਸਕੂਲ 'ਚ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂ ਤੇਗ ਬਹਾਦਰ ਗੜ੍ਹ ਰੋਡੇ। ਤਾਂ ਉਹ ਜਿਹੜਾ ਮੋਗੇ ਜ਼ਿਲ੍ਹੇ ਦਾ ਸਕੂਲ ਸੀਗਾ, ਉੱਥੋਂ ਇਹ ਜਿਹੜਾ 2014 ਦੇ ਵਿੱਚ ਉਹਨਾਂ ਨੇ ਇਹ ਲਿਆ ਜਿਹੜਾ ਸਰਟੀਫਿਕੇਟ, ਸਕੂਲ ਛੱਡਣ ਵਾਲਾ ਸਰਟੀਫਿਕੇਟ ਜਿਵੇਂ ਆਪਾਂ ਕਢਵਾਉਂਦੇ ਆ ਵੀ ਕਿਸੇ ਦਾ ਬੈਕ ਡੇਟ 'ਚ, ਉਹਦੇ ਉੱਤੇ ਲਿਖਿਆ ਹੋਇਆ ਸੀ ਵੀ 2 ਜੂਨ ਸੰਤਾਂ ਦਾ ਇੱਥੇ ਹੈਗਾ। ਹੁਣ ਜਿਹੜੀ ਗੱਲ ਮੈਂ ਜਦੋਂ ਲਿਖਿਆ ਸੀ 1 ਜੂਨ ਦਾ ਪਰਿਵਾਰ ਵੱਲੋਂ ਜਾਂ ਜਾਣਕਾਰ ਲੋਕਾਂ ਵੱਲੋਂ ਜਿਹੜੀ ਆਈ ਸੀ 1 ਜੂਨ, ਉਹ ਆਈ ਸੀ ਇਸ ਹਿਸਾਬ ਨਾਲ ਕਿ 1 ਜੂਨ ਦੀ ਰਾਤ ਤੇ 2 ਜੂਨ ਦੀ ਸਵੇਰ, ਮਤਲਬ ਰਾਤ ਦੀ ਗੱਲ ਆ। ਤਾਂ ਉਹਦੇ ਵਿੱਚ ਸਕੂਲ ਵਾਲਿਆਂ ਨੇ 2 ਜੂਨ ਲਿਖ ਲਿਆ, ਤਾਂ ਪਿੰਡ ਦੇ ਜਿਹੜਾ ਚੌਂਕੀਦਾਰ ਦਾ ਰਿਕਾਰਡ ਆ ਉਹਦੇ 'ਚ 1 ਜੂਨ ਆ। ਪਰ ਸਕੂਲ ਦੇ ਸਰਟੀਫਿਕੇਟ ਨੂੰ ਮੰਨ ਕੇ ਜਿਹੜੀ ਟਕਸਾਲ ਨੇ ਕਿਤਾਬ ਛਾਪੀ ਆ, ਜਿਹੜੀ ਪੰਜਾਬੀ ਟ੍ਰਿਬਿਊਨ ਵਾਲੇ ਪੱਤਰਕਾਰ ਸੀਨੀਅਰ ਸਾਬਕਾ ਪੱਤਰਕਾਰ ਸਰਦਾਰ ਕਰਮਜੀਤ ਸਿੰਘ, ਉਹਦੇ ਵਿੱਚ 2 ਜੂਨ ਲਿਖਿਆ ਹੋਇਆ। ਸੋ 2 ਜੂਨ ਨੂੰ ਹੁਣ ਹਰ ਵਾਰੀ ਸੰਤਾਂ ਦਾ ਜਿਹੜਾ ਜਨਮ ਦਿਹਾੜਾ ਹੈ ਉਹਨਾਂ ਦੇ ਰੋਡੇ ਪਿੰਡ ਦੇ ਵਿੱਚ ਮਨਾਇਆ ਜਾਂਦਾ। ਸ਼ਹੀਦੀ ਦਿਹਾੜਾ ਜਿਹੜਾ ਹੈ ਉਹ ਜਿੱਥੇ ਅਕਾਲ ਤਖਤ ਸਾਹਿਬ ਤੇ ਮਨਾਇਆ ਜਾਂਦਾ, ਉੱਥੇ ਮਹਿਤਾ ਚੌਂਕ ਸਮੇਤ ਸਾਰੇ ਸੰਸਾਰ ਦੇ ਵਿੱਚ ਆਪਾਂ ਮਨਾਉਂਦੇ ਹਾਂ। ਇਹ ਗੱਲ ਮੈਂ ਇਸ ਕਰਕੇ ਛੇੜੀ ਹੈ ਕਿ ਦਿਨ ਨੇੜੇ ਆ ਰਹੇ ਨੇ। ਅੱਜ 29 ਮਈ ਆ ਤੇ 2 ਦਿਨ ਬਾਅਦ ਆਪਣੇ ਰੋਡੇ ਪਿੰਡ ਦੇ ਵਿੱਚ ਐਤਕੀ ਸੰਤਾਂ ਦਾ ਸ਼ਹੀਦੀ ਦਿਹਾੜਾ ਫਿਰ ਮਨਾਇਆ ਜਾਣਾ। ਤੇ ਕਈ ਭੈਣ ਭਰਾ ਇਸ ਗੱਲ ਤੇ ਪੁੱਛ ਗਿੱਛ ਕਰ ਰਹੇ ਸੀਗੇ ਕਿ ਜੀ ਸੰਤਾਂ ਦਾ ਸ਼ਹੀਦੀ ਦਿਹਾੜਾ ਜਾਂ ਜਨਮ ਦਿਹਾੜਾ ਇਹ ਚੱਕਰ ਕੀ ਹੈ। ਸੋ ਆਪਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਸੰਤਾਂ ਦੇ ਸ਼ਹੀਦੀ ਦਿਹਾੜੇ ਬਾਰੇ ਵੀ ਵਿਵਾਦ ਰਿਹਾ ਤੇ ਸੰਤਾਂ ਦੇ ਜਨਮ ਦਿਹਾੜੇ ਬਾਰੇ ਵੀ ਵਿਵਾਦ ਰਿਹਾ, ਪਰ ਹੁਣ ਤਾਂ ਮਾਮਲਾ ਖਤਮ ਹੋ ਚੁੱਕਿਆ ਨਾ। ਹੁਣ ਆਪਾਂ ਨੂੰ ਪਤਾ ਆ ਕਿ ਸੰਤਾਂ ਦਾ ਸ਼ਹੀਦੀ ਦਿਹਾੜਾ 6 ਜੂਨ ਦਾ ਤੇ ਸੰਤਾਂ ਦਾ ਜਨਮ ਦਿਹਾੜਾ 2 ਜੂਨ ਦਾ। ਉਹ 2 ਜੂਨ ਨੂੰ
ਜਿੱਥੇ ਜਿੱਥੇ ਵੀ ਦੁਨੀਆ ਭਰ ਦੇ ਵਿੱਚ ਸਿੱਖ ਸੰਗਤ ਨੇ ਜਨਮ ਦਿਹਾੜੇ ਦੇ ਪ੍ਰੋਗਰਾਮ ਰੱਖੇ ਹੋਏ ਨੇ ਜਾਂ ਮਨਾਉਣੇ ਆ, ਉਹ ਵੀ ਸਾਡੇ ਲਈ ਸਤਿਕਾਰਯੋਗ ਨੇ। ਜਿਨ੍ਹਾਂ ਨੇ ਸ਼ਹੀਦੀ ਦਿਹਾੜੇ ਦੇ ਰੱਖੇ ਹੋਏ ਨੇ ਉਹ ਵੀ ਸਤਿਕਾਰਯੋਗ ਨੇ। ਗੱਲ ਤਾਂ ਇਹ ਆ ਕਿ ਸੰਤਾਂ ਦੀ ਜੋ ਘਾਲ ਕਮਾਈ ਆ, ਜੋ ਸੰਤਾਂ ਦੀ ਕੁਰਬਾਨੀ ਆ, ਜੋ ਸੰਤਾਂ ਦੀ ਪੰਥ ਲਈ ਦੇਣ ਆ, ਉਹਦੇ ਬਾਰੇ ਚਰਚਾ ਕਰਨੀ ਕਰਾਉਣੀ ਹੈ। ਤੇ ਇਹ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਗੱਲ ਆ ਕਿ ਜਦੋਂ ਪਿਛਲੀ ਸਦੀ ਦੇ ਵਿੱਚ ਸਾਰੀ ਦੁਨੀਆ ਭਰ ਦੀਆਂ ਕੌਮਾਂ ਆਪੋ ਆਪਣੇ ਢੰਗ ਤਰੀਕਿਆਂ ਨਾਲ ਆਪਦੀ ਕੌਮ ਦੇ ਪ੍ਰੋਗਰਾਮ ਉਲੀਕ ਰਹੀਆਂ, ਤਾਂ ਉਸ ਮੌਕੇ ਖਾਲਸਾ ਪੰਥ ਨੇ ਵੀ, ਸਿੱਖ ਕੌਮ ਨੇ ਵੀ ਸਦੀ ਦਾ ਮਹਾਨ ਸਿੱਖ ਚੁਣਨ ਦੇ ਲਈ ਇੱਕ ਉਪਰਾਲਾ ਕੀਤਾ ਸੀ, ਜਿਹਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਸਦੀ ਦਾ ਮਹਾਨ ਸਿੱਖ ਜਿਹੜਾ ਉਹ ਐਲਾਨਿਆ ਗਿਆ। ਤੇ ਉਹਨਾਂ ਦੀ ਜਿਹੜੀ ਪੰਥ ਨੂੰ ਦੇਣ ਆ ਜਾਂ ਕੁਰਬਾਨੀ ਆ, ਉਹਦੇ ਬਾਰੇ ਸ਼ਹੀਦ ਬਿਲਾਸ ਨਾਂ ਦੀ ਇੱਕ ਕਿਤਾਬ ਜਿਹੜੀ ਆ ਉਹ ਇਸੇ ਸੰਬੰਧ ਵਿੱਚ ਛਪੀ, ਜਿਹਦੇ ਵਿੱਚ ਸਾਰੇ ਲੋਕਾਂ ਨੇ ਜਿਹੜੀ ਰਾਏ ਦਿੱਤੀ ਸੰਤ ਭਿੰਡਰਾਂ ਵਾਲਿਆਂ ਦੇ ਸੰਬੰਧੀ, ਉਹ ਸਾਰੀ ਇਕੱਠੀ ਕਰਕੇ ਛਾਪੀ ਗਈ ਸੀ। ਖੈਰ, ਇਸ ਨੁਕਤੇ ਤੋਂ, ਇਸ ਗੱਲ ਤੋਂ ਅੱਗੇ ਜੇ ਤੁਰੀਏ ਤਾਂ ਉਹ ਹੈ ਕਿ ਅੱਜ ਜਿਵੇਂ ਮੈਂ ਪਹਿਲਾਂ ਦੱਸਿਆ 29 ਮਈ ਨੂੰ ਮੈਂ ਸੰਗਤਾਂ ਦੇ ਰੂਬਰੂ ਹੋ ਰਿਹਾ, ਤੇ 29 ਮਈ ਨੂੰ 2 ਸਾਲ ਪਹਿਲਾਂ, ਅੱਜ 24 ਆ, 23 ਲੰਘ ਕੇ ਗਿਆ, ਉਦੋਂ ਪਹਿਲਾਂ 22, ਅੱਜ ਦੇ ਦਿਨ ਇਸ ਵੇਲੇ ਸਾਰੇ ਖਾਲਸਾ ਪੰਥ ਦੇ ਵਿੱਚ, ਸਿੱਖ ਜਗਤ ਵਿੱਚ, ਪੰਜਾਬੀ ਭਾਈਚਾਰੇ 'ਚ ਨਾਲ ਦੀ ਨਾਲ ਹੋਰਨਾਂ ਜਿਹੜੇ ਸਾਡੇ ਆਲੇ ਦੁਆਲੇ ਦੇ ਲੋਕ ਨੇ, ਇਸ ਹੌਲਨਾਕ ਖਬਰ ਨੇ ਤਰਥੱਲੀ ਮਚਾਤੀ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜਿਹੜਾ ਹੈ ਉਹਨੂੰ ਗੈਂਗਸਟਰਾਂ ਨੇ, ਗੁੰਡੇ ਬਦਮਾਸ਼ਾਂ ਨੇ ਕਤਲ ਕਰ ਦਿੱਤਾ। ਹੁਣ ਜਿਹੋ ਜਿਹਾ ਮਾਹੌਲ ਅੱਜ ਬਣਿਆ ਹੋਇਆ, ਇਹੋ ਜਿਹਾ ਮਾਹੌਲ ਉਸ ਤੇ ਪਹਿਲਾਂ ਨਹੀਂ ਸੀ। ਸਿੱਧੂ ਮੂਸੇਵਾਲੇ ਦੀ ਗਾਇਕੀ ਨਾਲ ਬਹੁਤ ਸਾਰੇ ਲੋਕਾਂ ਦੇ ਇਤਰਾਜ਼ ਸੀ। ਉਹਦੇ ਇੱਕ ਗਾਣੇ ਕਰਕੇ ਤਾਂ ਅਕਾਲ ਤਖਤ ਸਾਹਿਬ ਤੱਕ ਮਸਲਾ ਗਿਆ ਸੀ। ਉਹਦੇ ਬਹੁਤ ਸਾਰੇ ਬੋਲਾਂ ਜਾਂ ਬਹੁਤ ਸਾਰੇ ਗੀਤਾਂ ਨਾਲ ਅਸਹਿਮਤੀਆਂ ਦੇ ਬਾਵਜੂਦ ਸਿੱਖ ਨੌਜਵਾਨੀ ਦੇ ਵਿੱਚ, ਪੰਜਾਬੀ ਗਾਇਕੀ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਵਿੱਚ ਉਹਦਾ ਬੜਾ ਮਾਣ ਸਤਿਕਾਰ ਸੀ। ਤੇ ਜਿਹੜਾ ਕਿ ਉਹਦੇ ਸ਼ਹੀਦ ਹੋਣ ਤੋਂ ਬਾਅਦ, ਕਤਲ ਹੋਣ ਤੋਂ ਬਾਅਦ ਹੋਰ ਵੀ ਜ਼ਿਆਦਾ ਵਧੇ। ਹੁਣ ਕਈ ਭੈਣ ਭਰਾ ਇਹ ਤੇ ਇਤਰਾਜ਼ ਵੀ ਕਰ ਸਕਦੇ ਆ ਕਿ ਸ਼ਹੀਦ ਅੱਖਰ ਵਰਤੇ ਆ, ਪਰ ਗੱਲ ਇਹ ਹੈ ਕਿ ਜਿਹੜਾ ਪਿਛਲੇ ਦਿਨੀ ਬੀਬੀ ਖਾਲੜਾ ਨੂੰ ਮੱਕੜ, ਜਿਹੜਾ ਇੱਥੇ ਸਾਡੇ ਪੱਤਰਕਾਰ ਆ ਸਿਮਰਜੀਤ ਸਿੰਘ ਮੱਕੜ, ਉਹਨੇ ਪੁੱਛਿਆ ਕਿ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਖਾਲੜਾ ਸਾਹਿਬ ਦਾ ਜ਼ਿਕਰ ਕੀਤਾ ਉਹਨੇ, ਸਿੱਧੂ ਮੂਸੇਵਾਲੇ ਨੇ, ਤੁਸੀਂ, ਉਹ ਕਹਿੰਦੀ ਮੈਂ ਇਸ ਤੋਂ ਪਹਿਲਾਂ ਤਾਂ ਬੀਬੀ ਖਾਲੜਾ ਕਹਿੰਦੀ ਵੀ ਮੈਂ ਕਦੇ ਵੀ ਨਹੀਂ ਸੀ ਸੁਣਿਆ, ਪਰ ਉਦੋਂ ਮੈਨੂੰ ਪਤਾ ਲੱਗਿਆ, ਫਿਰ ਮੈਂ ਬਾਅਦ ਚ ਉਹਦੇ ਹੋਰ ਗੀਤ ਵੀ ਸੁਣੇ। ਇਹੀ ਗੱਲ ਸਾਡੇ ਹੋਰ ਬਹੁਤ ਸਾਰੇ ਭੈਣ ਭਰਾਵਾਂ ਦਾ, ਮੇਰੇ ਸਮੇਤ ਹੋਰ ਬਹੁਤ ਸਾਰੇ ਇਹੋ ਜਿਹੇ ਨੇ ਜਿਨ੍ਹਾਂ ਨੇ ਪਹਿਲਾਂ ਉਹਦੀ ਗਾਇਕੀ ਨੂੰ ਉਸ ਤਰੀਕੇ ਨਾਲ, ਕਿਉਂਕਿ ਜਿਹੋ ਜਿਹੀਆਂ ਉਹਦੀਆਂ ਗਾਉਣ ਦਾ ਸਟਾਈਲ ਸੀ ਜਾਂ ਹੋਰ ਸੀ, ਉਹ ਸਾਡੇ ਨਹੀਂ ਸੀ ਸਾਨੂੰ ਜੱਚਦਾ। ਪਰ ਬਾਅਦ ਵਿੱਚ ਬਹੁਤ ਕੁਝ ਅਸੀਂ ਦੇਖਿਆ, ਖਾਸ ਤੌਰ ਤੇ ਜਦੋਂ SYL ਗਾਣਾ ਆਇਆ, ਸਤਲੁਜ ਜਮਨਾ ਲਿੰਕ ਨਹਿਰ ਬਾਰੇ, ਤੇ ਇੱਕ ਪਿਛਲੇ ਦਿਨੀ ਇੱਕ ਹੋਰ ਗਾਣਾ ਉਹਦਾ ਅਸੀਂ ਸੁਣਦੇ ਸੀ, ਜਿਹਦੇ ਵਿੱਚ ਉਹਨੇ ਖਾਲਿਸਤਾਨੀ ਸੰਘਰਸ਼ ਦੇ ਯੋਧਿਆਂ ਬਾਰੇ ਵੀ ਸਾਨੂੰ ਹਵਾਰੇ ਵਰਗੇ, ਸਾਨੂੰ ਮਾਨੋ ਚਾਲ ਵਰਗੇ ਚਾਹੀਦੇ ਨੇ, ਸਾਡਾ ਲਾਣਾ ਜਿਹੜਾ ਹੈਗਾ ਉਹਦੇ ਵਿੱਚ ਤਾਂ ਜਿਹੜਾ ਸਾਡੇ ਬਲੱਡ ਦੇ ਵਿੱਚ ਕੌਮ ਲਈ, ਪੰਥ ਲਈ ਜਿਹੜਾ ਹੈਗਾ ਹੱਕ ਸੱਚ ਲਈ ਮਰਨ ਦੀ ਗੱਲ ਆ। ਸੋ ਜਿਹੜੀ ਸਿੱਧੂ ਮੂਸੇਵਾਲੇ ਦੀ ਗਾਇਕੀ ਹੈ, ਉਹਦੇ ਬਾਰੇ ਇੱਕ ਟਿੱਪਣੀ ਮੈਂ ਸੁਣ ਰਿਹਾ ਸੀ ਕਿਸੇ ਤੋਂ, ਉਹ ਕਹਿੰਦੇ ਜੀ ਉਹ ਜਿਵੇਂ ਰਾਤਾਂ ਵੇਲਿਆਂ ਵਿੱਚ ਯੋਧਿਆਂ ਨੂੰ ਢਾਡੀ ਜਿਹੜੇ ਸੀ, ਗੁਰੂ ਸਾਹਿਬ ਨੇ ਢਾਡੀ ਪਰੰਪਰਾ ਸ਼ੁਰੂ ਕਰਵਾਈ, ਤੇ ਉਹ ਢਾਡੀਆਂ ਦੇ ਰਾਹੀਂ ਇਤਿਹਾਸ ਨੂੰ ਸਰਵਣ ਕਰਾ ਕੇ ਯੋਧਿਆਂ ਦੇ ਡੌਲੇ ਫਰਕਣ ਲਾ ਦੇਣੇ, ਉਹਨਾਂ ਨੂੰ ਲੜਨ ਮਰਨ ਦਾ ਜਜ਼ਬਾ ਪੈਦਾ ਕਰਨਾ। ਤੋਂ ਜਿਹੜਾ ਹੱਕ ਸੱਚ ਦੀ ਗਾਇਕੀ ਜਾਂ ਸਹੀ ਪੋਜ਼ਿਟਿਵ ਗਾਇਕੀ ਜਿਹੜੀ ਹੈ, ਉਹਦੇ ਵੱਲ ਨੂੰ ਤੁਰਿਆ ਹੋਇਆ ਬੰਦਾ ਸੀ। ਇਹ ਜਿਹੜੇ ਸ਼ਬਦ ਨੇ ਤੁਰਿਆ ਹੋਇਆ ਬੰਦਾ, ਇਹ ਮੈਂ ਇਸ ਕਰਕੇ ਵਰਤ ਰਿਹਾ ਕਿ ਜਿਹੜੀ ਗਾਇਕੀ ਨੂੰ ਅਸੀਂ ਪਸੰਦ ਨਹੀਂ ਸੀ ਕਰ ਪਾ ਰਹੇ, ਉਹ ਵੀ ਉਸੇ ਸਿੱਧੂ ਮੂਸੇਵਾਲੇ ਦੀ ਸੀ। ਸਾਨੂੰ ਬੜੀ ਤਕਲੀਫ ਰਹੀ ਆ। ਮੈਂ ਇੱਕ ਜਦੋਂ ਦਿਨਕਰ ਗੁਪਤਾ ਨੇ, DGP ਨੇ ਉਹਦਾ ਗਾਣਾ ਆਪਦੇ ਟਵਿੱਟਰ ਹੈਂਡਲਰ ਤੋਂ ਪਾਇਆ, ਜਿਹਦੇ ਵਿੱਚ ਜਦੋਂ ਕਰੋਨਾ ਸ਼ੁਰੂ ਹੋਇਆ ਤੇ ਹਜੂਰ ਸਾਹਿਬ ਸੰਗਤ ਗਈ ਪਹਿਲਾਂ, ਉਹਦੇ ਕਰਕੇ ਬਦਨਾਮੀ ਸਾਡੀ ਹੋ ਰਹੀ ਸੀ, ਤੇ ਜਦ ਨੂੰ ਵਿਦੇਸ਼ ਤੋਂ ਪਠਲਾਵਾ ਪਿੰਡ ਤੋਂ ਇੱਕ ਗੁਰਸਿੱਖ ਪਿਆਰਾ ਇੱਥੇ ਆਇਆ ਸੀ, ਤੇ ਉਹਦੇ ਕਰਕੇ ਰੌਲਾ ਪੈ ਗਿਆ ਕਿ ਜੀ ਅਨੰਦਪੁਰ ਸਾਹਿਬ ਦੇ ਵਿੱਚ ਸੰਗਤਾਂ 'ਚ ਵਿਚਰ ਕੇ
ਉਸ ਗੁਰਸਿੱਖ ਪਿਆਰੇ ਨੇ ਕਰੋਨਾ ਫੈਲਾ ਉਹਨੂੰ ਕਰੋਨਾ ਦਾ ਜਾਂ ਸਾਰੇ ਭਾਰਤ ਵਿੱਚ ਅੰਬੈਸਡਰ ਬਣਾ ਦਿੱਤਾ ਤੇ ਉਹਦੀ ਬਦਨਾਮੀ ਸਾਡੀ ਕਰਨ ਲਈ ਜੋ ਇੰਡੀਅਨ ਸਿਸਟਮ ਨੇ ਉਦੋਂ ਸਾਨੂੰ ਗਾਲਾਂ ਕੱਢੀਆਂ। ਉਹਦੇ ਵਿੱਚ ਇੱਕ ਗਾਣਾ ਜਿਹੜਾ ਸਿੱਧੂ ਮੂਸੇਵਾਲੇ ਦਾ ਸੀ ਉਹ ਵਰਤਿਆ ਗਿਆ ਸੀ। ਹੋ ਸਕਦਾ ਸਿੱਧੂ ਮੂਸੇਵਾਲੇ ਦੀ ਉਸ ਮੌਕੇ ਇਸ ਤਰੀਕੇ ਦੀ ਕੋਈ ਬਿਰਤੀ ਵੀ ਨਾ ਹੋਵੇ, ਪਰ ਇਸ ਤਰ੍ਹਾਂ ਦੀਆਂ ਕਈ ਗੜਬੜਾਂ ਜਿਹੜੀਆਂ ਸੀ ਸਿੱਧੂ ਮੂਸੇਵਾਲੇ ਤੋਂ ਹੋਈਆਂ ਸੀ। ਚਲੋ ਮਨੁੱਖ ਆ, ਪਰ ਬਹੁਤ ਉਹਦੇ ਜਿਹੜੇ ਵਿਵਾਦ ਜਾਂ ਕੰਟਰੋਵਰਸੀਆਂ ਰਹਿਣ ਦੇ ਬਾਵਜੂਦ ਉਹ ਦਿਨੋਂ ਦਿਨ ਉਹਦਾ ਜਿਹੜਾ ਗਾਇਕੀ ਦਾ ਮਿਆਰ ਸੀ ਉਹ ਵੀ ਸੁਧਰ ਰਿਹਾ ਸੀ ਤੇ ਦਿਨੋਂ ਦਿਨ ਉਹ ਹੋਰ ਉੱਤੇ ਨੂੰ ਵੀ ਜਾ ਰਿਹਾ ਸੀ। ਉਹ ਇੱਕ ਦਾਅਵਾ ਵੀ ਕਰਦਾ ਸੀ ਕਿ ਮੈਂ ਜਿਹੜੀ ਚਲੰਤ ਗਾਇਕੀ ਆ, ਜੋ ਨਗਨਤਾ, ਨਸ਼ਿਆਂ ਬਾਰੇ ਜਾਂ ਹੋਰ ਇਸ ਤਰੀਕੇ ਦੀ ਨਹੀਂ, ਮੈਂ ਤਾਂ ਹਾਂ ਪੱਖੀ ਗੱਲ ਕਰਦਾ। ਤੇ ਜਦੋਂ ਕਿਸਾਨ ਸੰਘਰਸ਼ ਮੌਕੇ ਉਹਨੇ ਆਪਦੇ ਗੀਤ ਵਿੱਚ ਇਹ ਕਿਹਾ ਕਿ ਮਤਲਬ ਮੈਂ ਜਿਹੜਾ ਧੱਕੇ ਨਾਲ ਨਹੀਂ ਦੱਬਿਆ ਜਾ ਸਕਦਾ, ਮੈਂ ਉਹ ਪੰਜਾਬ ਆ ਜਿਹੜਾ ਸੰਤ ਭਿੰਡਰਾਂ ਵਾਲਿਆਂ ਦੇ ਹੱਥਾਂ 'ਚ ਤੀਰ ਫੜਿਆ ਹੁੰਦਾ ਸੀ। ਸੋ ਜਿਸ ਤਰੀਕੇ ਨਾਲ ਪੰਜਾਬ ਦੀ ਜਿਹੜੀ ਰਹਿਤਲ ਆ, ਜਿਹੜੀ ਸਾਡੀ ਰੂਹ ਆ, ਉਹਦੇ ਨਾਲ ਜੁੜੀ ਹੋਈ ਉਹ ਗੱਲ ਕਰ ਰਿਹਾ ਸੀ। ਤੇ ਜੇ ਉਹਨੂੰ ਹੋਰ ਵਕਤ ਮਿਲਦਾ ਤਾਂ ਹੋ ਸਕਦਾ ਕਾਫੀ ਅੱਗੇ ਗੱਲ ਲੈ ਕੇ ਜਾਂਦਾ, ਕਿਉਂਕਿ ਜਿਸ ਤਰੀਕੇ ਨਾਲ ਖਾਲਿਸਤਾਨੀ ਸਿੱਖ ਸੰਘਰਸ਼ ਨਾਲ ਸੰਬੰਧਿਤ ਉਹਦੇ ਗਾਣਿਆਂ ਦੇ ਵਿੱਚ ਵੀ ਸਾਨੂੰ ਮਿਲਿਆ। SYL ਗਾਣਾ ਬੜੀ ਵੱਡੀ ਗੱਲ ਸੀ, ਬੇਸ਼ੱਕ ਉਹਦੇ ਕਤਲ ਤੋਂ ਬਾਅਦ ਆਇਆ ਤੇ ਹੁਣ ਜਿਹੜੇ ਉਹਦੇ ਬਹੁਤ ਸਾਰੇ ਗਾਣੇ ਬਾਅਦ ਵਿੱਚ ਆ ਰਹੇ ਨੇ ਜਾਂ ਦੇਖ ਰਹੇ ਆ, ਉਹਨਾਂ ਨੂੰ ਦੇਖ ਕੇ ਲੱਗਦਾ ਕਿ ਹੋ ਸਕਦਾ ਸਟੇਟ ਨੂੰ ਪਹਿਲਾਂ ਪਤਾ ਲੱਗ ਗਿਆ ਹੋ ਕਿ ਇਹ ਬੰਦਾ ਇਹੋ ਜਿਹਾ ਪੋਟੈਂਸ਼ੀਅਲ ਰੱਖਦਾ ਜਿਹੜਾ ਪੰਜਾਬ ਦੇ ਵਿੱਚ ਸਿੱਖ ਜੁਝਾਰੂ ਲਹਿਰ ਨੂੰ, ਖਾਲਿਸਤਾਨੀ ਖਾੜਕੂ ਸੰਘਰਸ਼ ਨੂੰ ਬਿਲਕੁਲ ਹਾਂ ਪੱਖੀ ਨਜ਼ਰੀਆ ਦੇ ਰਿਹਾ ਤੇ ਇਸ ਗੱਲ ਦਾ ਇਲਾਜ ਕਰਨਾ ਚਾਹੀਦਾ। ਸੋ ਜਿਹੜਾ ਇਹ ਸਮਝਿਆ ਜਾ ਰਿਹਾ ਕਿ ਉਹ ਜੀ ਗੋਲਡੀ ਬਰਾੜ ਨੇ ਮਾਰਤਾ, ਉਹ ਫਲਾਨੇ ਪੈਸੇ ਧੇਲੇ ਜੇ ਉਹ, ਇਹ ਗੱਲਾਂ ਆਪਦੀ ਥਾਂ ਤੇ ਹੋਣਗੀਆਂ, ਪਰ ਇਹ ਕਤਲ ਸਟੇਟ ਨੇ ਹੋਣ ਦਿੱਤਾ, ਸਟੇਟ ਨੇ ਹੋਣ ਦਿੱਤਾ। ਇਹਦੇ ਵਿੱਚ ਬਲਤੇਜ ਪੰਨੂ ਨਾਮ ਦਾ ਪੱਤਰਕਾਰ ਇੱਕ ਪੂਰੀ ਲਿਸਟ ਬਣਾ ਕੇ ਪਾਉਂਦਾ ਕਿ ਜੀ ਇਹ ਸਾਰੇ ਜਿਹੜੇ ਅਸੀਂ ਬੰਦੇ ਇਹਨਾਂ ਤੋਂ ਸਿਕਿਉਰਟੀਆਂ ਲੈ ਲਈਆਂ ਤੇ ਜਿਹੜੇ ਉਹਨੂੰ ਕਤਲ ਕਰਨ ਨੂੰ ਫਿਰਦੇ ਸੀ ਉਹਨਾਂ ਲਈ ਮਾਕੂਲ ਮਾਹੌਲ ਬਣਾ ਕੇ ਦਿੱਤਾ ਗਿਆ ਕਿ ਜੇ ਮਾਰਨਾ ਤਾਂ ਮਾਰਨਾ। ਉਹਨਾਂ ਨੇ ਫਿਰ ਇਸ ਮੌਕੇ ਦਾ ਪੂਰਾ ਫਾਇਦਾ ਲਿਆ ਤੇ ਅੱਜ ਦੀ ਤਰੀਕ, ਅੱਜ ਦਾ ਦਿਨ ਸਿੱਧੂ ਮੂਸੇਵਾਲਾ ਜਿਹੜਾ ਹੈ ਉਹ ਕਤਲ ਹੋ ਗਿਆ। ਇਹ ਗੱਲ ਆਪਦੀ ਥਾਂ ਤੇ ਆ ਕਿ ਉਹਨੇ ਕਾਂਗਰਸ ਦੇ ਟਿਕਟ ਤੋਂ ਚੋਣ ਲੜੀ ਸੀ, ਇਹ ਆਪਦੀ ਥਾਂ ਤੇ ਆ ਕਿ ਅੱਜ ਉਹਦਾ ਪਿਤਾ ਸਰਦਾਰ ਬਲਕਾਰ ਸਿੰਘ ਕਾਂਗਰਸ ਦੇ ਉਮੀਦਵਾਰਾਂ ਦੀ ਹਮਾਇਤ ਕਰ ਰਿਹਾ, ਇਹ ਆਪਦੀ ਥਾਂ ਤੇ ਆ ਗੱਲ ਕਿ ਅੱਜ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਛੋਟਾ ਬੱਚਾ ਜਿਹੜਾ ਹੈਗਾ ਉਹਦਾ ਵੀ ਜਨਮ ਹੋਇਆ। ਇਹ ਸਾਰਾ ਕੁਝ ਆਪਦੀ ਥਾਂ ਤੇ, ਇਹਨਾਂ ਗੱਲਾਂ ਨਾਲੋਂ ਸਾਡਾ ਜਿਹੜਾ ਉਹਦੇ ਨਾਲ ਨਾਤਾ ਬਣਦਾ ਉਹ ਇਸ ਪੁਆਇੰਟ ਤੇ ਆ ਕਿ ਜਿਸ ਦਰਦ ਨਾਲ ਬਿੰਨੇ ਹੋਏ ਪੰਜਾਬ ਦੇ ਵਿੱਚ ਹਜ਼ਾਰਾਂ ਸਾਡੇ ਵਰਗੇ ਨੇ, ਉਹਦੀ ਬਾਤ ਵੀ ਉਹਨੇ ਪਾਈ ਸੀ। ਸਾਡੀਆਂ ਉਹ ਗੱਲਾਂ ਵੀ ਆਪਦੀ ਥਾਂ ਤੇ ਰਹਿਣਗੀਆਂ ਜਿਨ੍ਹਾਂ ਕਰਕੇ ਸਾਡੀ ਸਿੱਧੂ ਮੂਸੇਵਾਲੇ ਨਾਲ ਅਸਹਿਮਤੀ ਸੀ, ਅਸੀਂ ਵਿਰੋਧ ਕੀਤਾ, ਕਰਨਾ ਬਣਦਾ ਸੀ, ਪਰ ਜਿੱਥੇ ਉਹ ਸਹੀ ਆ, ਜਿੱਥੇ ਉਹ ਠੀਕ ਆ, ਉੱਥੇ ਸਾਨੂੰ ਮੰਨਣਾ ਚਾਹੀਦਾ ਕਿ ਉਹ ਸਹੀ ਸੀ। ਤੇ ਸਿੱਧੂ ਮੂਸੇਵਾਲਾ ਦੀਪ ਸਿੱਧੂ ਵਾਂਗੂ ਜਾਂ ਹੋਰ ਬਹੁਤ ਸਾਰੇ ਇਹੋ ਜਿਹੇ ਚਿਹਰੇ ਜਿਨ੍ਹਾਂ ਨੂੰ ਸਿੱਖ ਕੌਮ ਨੂੰ ਇੱਕ ਝਟਕਾ ਦੇਣ ਲਈ ਸਟੇਟ ਨੇ ਕਤਲ ਕਰਵਾਇਆ, ਤੇ ਇਸ ਤਰੀਕੇ ਦੇ ਕਤਲ ਜਿਹੜੇ ਆ ਹੋਰ ਵੀ, ਜਿਵੇਂ ਆਪਣੇ ਆ ਸਾਹਮਣੇ ਆ ਸਾਡੇ ਵੀਰ ਜਥੇਦਾਰ ਹਰਦੀਪ ਸਿੰਘ ਨਿੱਜਰ ਦਾ ਕਤਲ ਤੇ ਖੰਡੇ ਬਾਈ ਦਾ, ਤੇ ਇਵੇਂ ਹੀ ਪੰਜਵੜ ਸਾਹਿਬ ਦਾ, ਹੋਰ ਬਹੁਤ ਸਾਰੇ ਕਤਲ ਨੇ ਇਹ ਇੰਡੀਅਨ ਸਟੇਟ ਕਰਵਾ ਰਹੀ। ਹੁਣ ਇਹ ਗੱਲ ਆਪਦੀ ਥਾਂ ਤੇ ਆ ਕਿ ਜਿਵੇਂ ਜਥੇਦਾਰ ਨਿੱਜਰ ਦਾ ਕਤਲ ਕਰਾਉਣ ਦੇ ਲਈ ਸਿੱਖਾਂ ਦੇ ਮੁੰਡੇ, ਪੰਜਾਬੀ ਮੂਲ ਦੇ ਮੁੰਡੇ ਵਰਤੇ ਗਏ, ਇਵੇਂ ਸਿੱਧੂ ਮੂਸੇਵਾਲੇ ਦੇ ਕਤਲ ਵਿੱਚ ਮੁੰਡੇ ਵਰਤੇ ਗਏ। ਇਵੇਂ ਹੀ ਜਿਹੜਾ ਸਾਡਾ ਹੋਰ ਜਿਹੜੇ ਪੰਜਾਬ ਦੇ ਵਿੱਚ ਕਈ ਵਾਰਦਾਤਾਂ ਕਰਾਉਣ ਦੇ ਵਿੱਚ ਜਾਪ ਰਿਹਾ ਕਿ ਜੇਕਰ ਸਟੇਟ ਚਾਹਵੇ ਤਾਂ ਕਈ ਇਹੋ ਜਿਹੇ, ਕਿਉਂਕਿ ਇੱਥੇ ਨਸ਼ਿਆਂ ਦਾ ਇੱਕ ਇਹੋ ਜਿਹਾ ਦੌਰ ਚੱਲ ਰਿਹਾ ਜਿਹਦੇ ਵਿੱਚ ਕਿਸੇ ਵੀ ਬੰਦੇ ਨੂੰ 5-7 ਹਜ਼ਾਰ ਦੇ ਉੱਤੇ ਤੁਸੀਂ ਕਤਲ ਕਰਵਾ ਸਕਦੇ ਹੋ। ਹੁਣ ਉਹਨੂੰ ਤਾਂ ਪਤਾ ਵੀ ਨਹੀਂ ਹੋਣਾ ਬਈ ਮੈਂ ਜਿਸ ਬੰਦੇ ਨੂੰ ਗੋਲੀ ਮਾਰਨ ਚੱਲਿਆ ਤੇ ਜਿਹੜਾ ਮੇਰੇ ਤੋਂ ਮਰਵਾ ਰਿਹਾ ਇਹ ਕੀ ਕਹਾਣੀ। ਜਿਹੋ ਜਿਹਾ ਅੱਜ ਦਾ ਮਾਹੌਲ ਆ ਇਹਦੇ ਵਿੱਚ ਬਹੁਤ ਜ਼ਿਆਦਾ ਔਖਾ
ਤੇ ਇੰਡੀਅਨ ਸਟੇਟ ਜਿਹੜੀ ਆ ਉਹ ਇਹ ਚਾਹੁੰਦੀ ਆ, ਖਾਸ ਤੌਰ ਤੇ ਜਿਹੜਾ ਭਗਵਾ ਬ੍ਰਿਗੇਡ ਆ, ਹਿੰਦੂਤਵ ਆ, ਉਹਨੂੰ ਲੱਗਦਾ ਕਿ ਖਾੜਕੂ ਸੰਘਰਸ਼ ਮੌਕੇ ਜਿਹੜੀ ਕਸਰ ਰਹਿ ਗਈ ਆ ਹੁਣ ਅਸੀਂ ਕੱਢੀਏ ਤੇ ਅਸੀਂ ਪੰਜਾਬ ਦੇ ਹਿੰਦੂ ਨੂੰ, ਕਿਉਂਕਿ ਇੱਥੇ ਤੁਸੀਂ ਦੇਖੋ ਬੀਜੇਪੀ ਨਾਲ ਸੰਬੰਧਿਤ ਕੁਝ ਜਿਹੜੇ ਆਗੂ ਨੇ ਜਿਹੜੇ ਪਹਿਲਾਂ ਕਾਂਗਰਸ ਵਿੱਚ ਰਹੇ ਨੇ, ਤੁਸੀਂ ਸੰਦੀਪ ਜਾਖੜ ਦੇ ਵਿਚਾਰ ਸੁਣ ਲਓ ਇਹਨਾਂ ਦਿਨਾਂ 'ਚ, ਚਾਹੇ ਕੁਝ ਹੋਰ ਆਸ਼ੂ ਇੱਕ ਲੁਧਿਆਣੇ ਤੋਂ, ਇਹ ਸਾਰੇ ਕਹਿ ਰਹੇ ਨੇ ਕਿ ਜੀ ਪੰਜਾਬ ਦੇ ਵਿੱਚ ਹਿੰਦੂ ਨੂੰ ਕਿਸੇ ਨੂੰ ਮੁੱਖ ਮੰਤਰੀ ਜਿਹੜਾ ਹੈਗਾ ਉਹ ਬਣਾਉਣਾ ਚਾਹੀਦਾ। ਤੋ ਜਾਣੀ ਕਿ ਇਹਨਾਂ ਦੇ ਦਿਲ ਦਿਮਾਗ ਵਿੱਚ ਇਹ ਆ ਕਿ ਸਾਰੇ ਭਾਰਤ ਵਾਂਗ ਪੰਜਾਬ ਦੇ ਵਿੱਚ ਵੀ, ਹਾਲਾਂਕਿ ਪੰਜਾਬ ਦੇ ਵਿੱਚ ਕਿਸੇ ਹਿੰਦੂ ਨੂੰ ਜੇ ਮੁੱਖ ਮੰਤਰੀ ਅੱਜ ਤੱਕ ਨਹੀਂ ਬਣ ਦਿੱਤਾ ਗਿਆ ਤਾਂ ਉਹਦੇ ਪਿੱਛੇ ਇਹ ਨਹੀਂ ਹੈਗਾ ਕਿ ਹਿੰਦੂ ਨੂੰ ਨਫ਼ਰਤ ਕਰਦਾ ਪੰਜਾਬ ਦਾ ਮਾਹੌਲ ਹੋਰ ਤਰ੍ਹਾਂ ਦਾ। ਪੰਜਾਬੀ ਹਿੰਦੂ ਨੇ ਬਹੁਤ ਗਲਤੀਆਂ ਕੀਤੀਆਂ, ਬੜੀਆਂ ਗੜਬੜਾਂ ਕੀਤੀਆਂ, ਪਰ ਪੰਜਾਬੀ ਹਿੰਦੂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਸਾਨੂੰ ਇੱਥੇ ਕੋਈ ਨਫ਼ਰਤ ਨਹੀਂ ਕਰਦਾ। ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਸਮਾਜ ਵਿੱਚ ਵਿਚਰਦੇ ਆ ਮੈਂ ਇੱਥੇ ਇੱਕ ਕਿਤਾਬ ਆਈ ਪਿੱਛੇ ਜੇ ਅਮਨਦੀਪ ਸੰਧੂ ਦੀ, ਪੰਜਾਬ ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਇਹ ਕਿਤਾਬ ਇੰਗਲਿਸ਼ ਵਿੱਚ ਵੀ ਆਈ ਸੀ, ਹੁਣ ਇਹਦਾ ਪੰਜਾਬੀ ਲੱਥਾ ਆਇਆ, ਮੈਂ ਅੱਜ ਉਹ ਪੜ੍ਹ ਰਿਹਾ ਸੀ, ਜਿਹਦੇ ਵਿੱਚ ਉਹ ਪੰਜਾਬ ਦੇ ਸਾਰੇ ਹਾਲਾਤਾਂ ਦੇ ਉੱਤੇ ਤਬਸਰਾ ਕਰਦਾ ਤੇ ਚਲਦੀ ਗੱਲ ਦੇ ਵਿੱਚ ਉਹ ਖਾੜਕੂ ਸੰਘਰਸ਼ ਦੇ ਦਿਨਾਂ ਦੀਆਂ ਹਿੰਦੂਆਂ ਨਾਲ ਜਿਹੜੀਆਂ ਵਾਵਸਤਾ ਘਟਨਾਵਾਂ ਨੇ ਉਹਦਾ ਜ਼ਿਕਰ ਕਰਾਉਂਦਾ। ਅੰਮ੍ਰਿਤਸਰ ਤੋਂ ਅੱਗੇ ਜਦੋਂ ਜਾਂਦਾ ਵੀ ਨੀਲੋਂ ਦਾ ਪੁਲ ਟੱਪ ਕੇ ਕਹਿੰਦਾ ਜਦੋਂ ਮੈਂ ਕਟਾਣੀ ਕਲਾਂ ਦਾ ਰਾਹ ਪੁੱਛਣ ਲਈ ਇੱਕ ਕੱਪੜੇ ਦੀ ਦੁਕਾਨ ਤੇ ਰੁਕਿਆ ਤਾਂ ਦੁਕਾਨ ਦੇ ਮਾਲਕ ਸਤੀਸ਼ ਦੀ ਬੋਲ ਚਾਲ ਸ਼ਹਿਰੀਆਂ ਵਾਲੀ ਸੀ। ਮੈਂ ਪੁੱਛਿਆ ਕਿ ਉਹਨੇ ਦੁਕਾਨ ਇੱਥੇ ਕਾਹਤੋਂ ਪਾ ਲਈ ਜਦੋਂ ਕਿ ਲੁਧਿਆਣਾ ਵਪਾਰ ਲਈ ਬੜਾ ਵਧੀਆ। ਉਹ ਕਹਿੰਦਾ ਜੀ ਮੈਂ ਲੁਧਿਆਣੇ ਤੋਂ ਹੀ ਆਉਣਾ, ਇੱਥੇ ਦੁਕਾਨ ਮੇਰੀ ਜਿਹੜੀ ਆ ਉਹ ਤਾਂ ਇੱਥੇ ਕੀਤੀ ਆ ਮੈਂ ਕਟਾਣੀ ਵਾਲੇ ਮੋੜ ਤੇ ਨੀਲੋ ਦੇ ਪੁਲ ਤੇ, ਪਰ ਉਹ ਮੈਂ ਲੁਧਿਆਣੇ ਤੋਂ ਆਉਣਾ। ਤੇ ਉਹਨੂੰ ਕਹਿੰਦਾ ਮੈਂ ਦੇਖ ਕੇ ਬੜਾ ਹੈਰਾਨੀ ਜੀ ਨਾਲ ਕਿਹਾ ਬਈ ਉਹਨਾਂ ਦਿਨਾਂ 'ਚ ਤਾਂ ਡਰ ਲੱਗਦਾ ਹੋਣਾ, ਉਹਨਾਂ ਦਿਨਾਂ ਤੋਂ ਭਾਵ ਖਾੜਕੂ ਬਾਦ ਦੇ ਦਿਨਾਂ ਤੋਂ। ਤੇ ਉਹਨੇ ਕਹਿੰਦਾ ਸਪਸ਼ਟ ਤੌਰ ਤੇ ਠੋਕ ਵਜਾ ਕੇ ਕਿਹਾ ਨਹੀਂ, ਇਹ ਰਛਪਾਲ ਸਿੰਘ ਛੰਦੜਾ ਦਾ ਇਲਾਕਾ ਸੀ। ਹੁਣ ਇਹ ਇੱਕ ਟੈਗ, ਇੱਕ ਮੈਡਲ ਆ ਸਾਡੀ ਸਾਰਿਆਂ ਲਈ, ਸਿੱਖ ਕੌਮ ਲਈ, ਪੰਜਾਬ ਲਈ, ਕਿ ਇੱਕ ਹਿੰਦੂ ਜਿਹੜਾ ਹੈ ਉਹ ਕਹਿ ਰਿਹਾ ਕਿ ਨਹੀਂ ਇਹ ਰਛਪਾਲ ਸਿੰਘ ਛੰਦੜਾ ਦਾ ਇਲਾਕਾ ਸੀ। ਕਹਿੰਦਾ ਮੈਂ ਹੈਰਾਨ ਜਾ ਹੋ ਕੇ ਕਿਹਾ ਵੀ ਉਹ ਤਾਂ ਜਿਹੜਾ ਸੀਗਾ ਏਦਾਂ ਸੀ। ਤੇ ਉਹ ਕਹਿੰਦਾ ਰਛਪਾਲ ਨੇ ਕਦੇ ਇੱਥੇ ਲੁੱਟਿਆ ਮਾਰਿਆ ਨਹੀਂ ਕਿਸੇ ਨੂੰ, ਤੇ ਇਹੋ ਜਿਹਾ ਹਾਲਾਤ ਸੀਗੇ ਵੀ ਇੱਕ ਵਾਰੀ ਲਟੇਰੇ ਜਿਹੜੇ ਸੀ ਉਹ ਮੈਨੂੰ ਪੈ ਗਏ ਤੇ ਮੈਂ ਉਹਨਾਂ ਦੇ ਨਾਲ ਉਲਝ ਗਿਆ, ਗੋਲੀ ਵੱਜ ਗਈ ਤੇ ਉਹ ਲਟੇਰੇ ਜਿਹੜੇ ਸੀਗੇ ਬਾਅਦ ਵਿੱਚ ਉਹਨਾਂ ਦਾ ਕੀ ਬਣਿਆ ਉਹ ਵੱਖਰੀ ਕਹਾਣੀ ਆ। ਪਰ ਮੈਂ ਜਦੋਂ ਕਾਫੀ ਲੰਮਾ ਅਰਸਾ ਹਸਪੀਟਲ 'ਚ ਰਿਹਾ ਤੇ ਉੱਥੇ ਮੇਰੇ ਕੋਲ ਹਸਪਤਾਲ ਤੋਂ ਛੁੱਟੀ ਹੋਣ ਤੋਂ ਬਾਅਦ ਰਛਪਾਲ ਸਿੰਘ ਛੰਦੜਾ ਦਾ ਬਾਪ ਨਾਲੇ ਮੇਰਾ ਹਾਲ ਚਾਲ ਪੁੱਛਣ ਆਇਆ ਤੇ ਨਾਲੇ ਮੈਨੂੰ ਕਿਹਾ ਵੀ ਕੰਮ ਬੰਦ ਨਹੀਂ ਕਰਨਾ ਤੇ ਦੁਕਾਨ ਦੇ ਉੱਤੇ ਆਉਂਦਾ ਰਹਿਣਾ। ਜਾਣੀ ਕਿ ਰਛਪਾਲ ਸਿੰਘ ਛੰਦੜਾ ਨੇ ਆਪਦੇ ਪਿਤਾ ਨੂੰ ਉਸ ਹਿੰਦੂ ਵਪਾਰੀ ਦੇ ਘਰ ਭੇਜਿਆ ਕਿ ਤੂੰ ਆਪਦੀ ਦੁਕਾਨ ਆਰਾਮ ਨਾਲ ਕਰ, ਅਸੀਂ ਆਪੇ ਦੇਖਾਂਗੇ ਜਿਹਨੇ ਤੇਰੇ ਉੱਤੇ ਵਾਰ ਕੀਤਾ ਜਾਂ ਕੀ ਅਸੀਂ ਉਹਦੇ ਨਾਲ ਕਰਨਾ। ਤੇ ਉਹਨੇ ਇਹ ਵੀ ਇਹ 'ਚ ਲਿਖਿਆ ਵੀ ਇੱਕ ਦਿਨ ਦੋ ਜਿਹੜੇ ਸੀ ਬੰਦੇ ਉੱਥੇ ਮਾਰ ਕੇ ਸਿੱਟੇ ਪਏ ਸੀ। ਰਛਪਾਲ ਸਿੰਘ ਛੰਦੜਾ ਦੀ ਚਿੱਠੀ ਸੀ ਕਿ ਅਸੀਂ ਇਹਨੂੰ ਸੋਧਿਆ ਕਿਉਂਕਿ ਇਹ ਲੁੱਟਾਂ ਖੋਹਾਂ ਕਰਦੇ ਸੀ ਤੇ ਜਿਹੜਾ ਹੋਰ ਵੀ ਕੋਈ ਇਸ ਇਲਾਕੇ 'ਚ ਕਿਸੇ ਲੁੱਟਾਂ ਖੋਹਾਂ ਕਰਦਾ ਫਿਰਦਾ ਉਹਦੇ ਨਾਲ ਅਸੀਂ ਇਵੇਂ ਨਜਿੱਠਾਂਗੇ। ਸੋ ਇਹ ਜਦੋਂ ਮੈਂ ਪੜ੍ਹ ਰਿਹਾ ਸੀ ਉਹਦੇ ਵਿੱਚ ਅੱਗੇ ਉਹਨੇ ਲਿਖਿਆ ਕਿ ਜਦੋਂ ਜੂਨ 1992 ਦੇ ਵਿੱਚ ਪੁਲਿਸ ਮੁਕਾਬਲੇ ਤੋਂ ਬਾਅਦ ਵਿੱਚ ਅਸਲ ਵਿੱਚ ਤਾਂ ਆਪਾਂ ਨੂੰ ਪਤਾ ਕਿ GNE ਕਾਲਜ ਕੋਲ ਭਾਈ ਰਛਪਾਲ ਸਿੰਘ ਛੰਦੜਾ ਹੁਣੀ ਸ਼ਹੀਦ ਹੋ ਗਏ ਸੀ। ਉੱਥੇ ਪੁਲਿਸ ਨੇ ਉਹਨਾਂ ਨੂੰ ਮਾਰਿਆ ਗੱਡੀ ਲਿਆ ਕੇ ਤੇ ਉਤੋਂ ਦੋਨਾਂ ਦੀਸ਼ਾ ਸੀ, ਭਾਈ ਜਗਦੀਸ਼ ਸਿੰਘ ਦੀਸ਼ਾ, ਇਹਨਾਂ ਨੂੰ ਚੱਕ ਕੇ ਲੈ ਗਏ ਤੇ ਬਾਅਦ ਚ ਬਹੁਤ ਜ਼ਿਆਦਾ ਤਸ਼ੱਦਦ ਕੀਤਾ। KPS ਗਿੱਲ ਆਇਆ, ਇੱਥੋਂ ਤੱਕ ਕਿਹਾ ਜਾਂਦਾ ਕਿ ਜਦੋਂ ਰਛਪਾਲ ਸਿੰਘ ਛੰਦੜਾ ਬਹੁਤ ਬੇਰਹਿਮੀ ਨਾਲ ਲੱਤ ਉਹਦੀ ਤੋੜੀ ਹੋਈ, ਦੰਦ ਉਹਦੇ ਪਲਾਸ ਨਾਲ ਕੱਢਤੇ, ਅੱਖਾਂ ਪੈਰ ਬਹੁਤ ਬੇਕਿਰਕੀ ਨਾਲ ਉਹਦੇ ਤੇ ਜ਼ੁਲਮ ਹੋਇਆ ਸੀ। ਤੇ ਉਹਨੂੰ ਕਹਿੰਦਾ KPS ਗਿੱਲ ਨੇ ਫਿਰ ਪੁੱਛਿਆ ਬਈ ਹਥਿਆਰ ਦੇ। ਰਛਪਾਲ ਸਿੰਘ ਛੰਦੜਾ ਨੇ ਕਿਹਾ ਵੀ ਹੈ ਵੀ ਨੇ ਅਸਾਲਟਾਂ ਤੇ ਹੈਗੀਆਂ ਵੀ ਇਸੇ ਸ਼ਹਿਰ 'ਚ, ਤੂੰ ਮੇਤੋਂ ਇੱਕ ਵੀ ਲੈ ਕੇ ਦਿਖਾ ਦੇ। ਇਸ ਤਰੀਕੇ ਨਾਲ ਉਸ ਗੁਰਸਿੱਖ ਪਿਆਰੇ ਨੇ
ਆਪਦਾ ਧਰਮ ਪ੍ਰਤੀ, ਆਪਦੀ ਲਹਿਰ ਪ੍ਰਤੀ ਜੋ ਸਿਰੜ ਦਿਖਾਇਆ, ਉਹਦਾ ਜ਼ਿਕਰ ਤਾਂ ਹਿੰਦੂ ਭਾਈਚਾਰਾ ਵੀ ਬੜੇ ਮਾਣ ਨਾਲ ਕਰਦਾ ਹੈ। ਤੇ ਉਦੋਂ ਸਿਰੇ ਵਾਲੀ ਗੱਲ ਇਹ ਹੈ ਕਿ ਜਦੋਂ ਭਾਈ ਰਛਪਾਲ ਸਿੰਘ ਛੰਦੜਾ ਸ਼ਹੀਦ ਹੋ ਗਿਆ ਤਾਂ ਇਹ ਜਿਹੜੀ ਕਿਤਾਬ ਆ ਅਮਨਦੀਪ ਸੰਧੂ ਵਾਲੀ, ਇਹਦੇ ਵਿੱਚ ਉਸ ਸਤੀਸ਼ ਦੇ ਮੂੰਹ ਤੋਂ ਉਹਨੇ ਇਹ ਗੱਲ ਕਹੀ ਆ ਕਿ ਫਿਰ ਬੇਅੰਤ ਲੋਕ ਜਿਹੜੇ ਸੀ ਇਕੱਠੇ ਹੋ ਕੇ ਉਸ ਸੂਰਮੇ ਦੀ ਡੈੱਡ ਬੋਡੀ, ਉਹਦੀ ਮ੍ਰਿਤਕ ਦੇਹ ਲੈਣ ਲਈ ਸਾਰਾ ਲੁਧਿਆਣਾ ਜਾਮ ਕਰਤਾ ਸੀ। ਔਰ ਇਹ ਗੱਲ ਦਾ ਮੈਂ ਗਵਾਹ ਆ ਕਿ ਪੰਜਾਬ ਦੇ ਇਸ ਖਿੱਤੇ 'ਚ ਮੰਡੀ ਅਹਿਮਦਗੜ੍ਹ ਤੋਂ ਲੈ ਕੇ ਸਾਰੇ ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਸੀ, ਉਹ ਵੀ ਦੁਕਾਨਾਂ ਬੰਦ ਕਰਕੇ ਸੜਕਾਂ ਤੇ ਬਹਿ ਗਏ ਸੀ। ਤੇ ਉਸ ਸੂਰਮੇ ਦੀ ਡੈੱਡ ਬੋਡੀ ਸਰਕਾਰ ਦੇਣਾ ਨਹੀਂ ਸੀ ਚਾਹੁੰਦੀ, ਫਿਰ ਰਛਪਾਲ ਸਿੰਘ ਛੰਦੜਾ ਦੀ ਵੀ ਦਿੱਤੀ ਤੇ ਭਾਈ ਜਗਦੀਸ਼ ਸਿੰਘ ਦਿਸ਼ਾ ਜਿਹੜਾ ਜਹੂਰੇ ਪਿੰਡ ਦਾ ਸੀ ਹੁਸ਼ਿਆਰਪੁਰ ਦਾ, ਉਹਦੀ ਵੀ ਫਿਰ ਉਹ ਡੈੱਡ ਬੋਡੀ ਉਦੋਂ ਦਿੱਤੀ ਸੀ। ਤੇ ਉਹਦੇ ਸੰਸਕਾਰ ਮੌਕੇ ਬਹੁਤ ਵੱਡੀ, ਔਰ ਇਹਦੇ ਨਾਲ ਇਸੇ ਇਲਾਕੇ ਦੇ ਵਿੱਚ ਭਾਈ ਜਗਰੂਪ ਸਿੰਘ ਕਾਲਖ ਮੰਡੀ ਅਹਿਮਦਗੜ੍ਹ ਦੇ ਲਾਰੇ ਧਾਹਾਂ ਮਾਰ ਕੇ ਰੋਂਦੇ ਸੀ। ਤੇ ਇਸ ਗੱਲ ਦਾ ਜ਼ਿਕਰ ਮੈਂ ਇਸ ਕਰਕੇ ਕਰ ਰਿਹਾ ਕਿ ਇਹਨਾਂ ਦਿਨਾਂ ਦੇ ਵਿੱਚ ਭਾਈ ਰਛਪਾਲ ਸਿੰਘ ਛੰਦੜਾ ਦੇ ਪੁੱਤਰ ਭਾਈ ਅਮਰਤਪਾਲ ਸਿੰਘ ਛੰਦੜਾ ਲੁਧਿਆਣੇ ਜ਼ਿਲ੍ਹੇ ਚੋਂ ਚੋਣ ਲੜ ਰਹੇ। ਤੇ ਮੈਂ ਜਦੋਂ ਮੇਰੇ ਨਾਲ ਉਹਦੀ ਗੱਲ ਹੋਈ, ਮੈਂ ਉਹਨੂੰ ਇਹੀ ਗੱਲ ਕਹੀ, ਮੈਂ ਕੱਲ ਵੀ ਪ੍ਰੋਗਰਾਮ 'ਚ ਗੱਲ ਆਖੀ ਸੀ ਵੀ ਸ਼ੁਕਰ ਆ ਇਸ ਬਹਾਨੇ ਕਿਸੇ ਨੂੰ ਪਤਾ ਲੱਗ ਜੂ, ਹਾਲਾਂਕਿ ਮੇਰਾ ਵੋਟਾਂ ਪਾਟਾਂ ਦੇ ਮਾਮਲੇ 'ਚ ਕੋਈ ਯਕੀਨ ਨਹੀਂ ਹੈਗਾ, ਨਾ ਹੀ ਭਾਈ ਰਛਪਾਲ ਸਿੰਘ ਛੰਦੜਾ ਦਾ ਸੀਗਾ। ਤੇ ਪਰ ਰਛਪਾਲ ਸਿੰਘ ਛੰਦੜਾ ਦੇ ਪੁੱਤਰ ਬਾਰੇ ਅੱਜ ਲੋਕ ਪੁੱਛਣਗੇ ਤੇ ਉਦੋਂ ਮੀਡੀਆ ਦੇ ਵਿੱਚੋਂ ਗੱਲ ਚੱਲਦੀ ਹੈ ਤੇ ਉਹਦੇ ਬਾਰੇ ਗੱਲ ਹੋਣੀ ਚਾਹੀਦੀ ਹੈ। ਔਰ ਇਕੱਲੇ ਉਹਦੇ ਬਾਰੇ ਨਹੀਂ, ਸਾਡੀ ਕੌਮ ਦੇ ਹਜ਼ਾਰਾਂ ਇਹੋ ਜਿਹੇ ਸਿੱਖ ਜਿਨ੍ਹਾਂ ਨੇ ਸਟੇਟ ਦਾ ਜ਼ੁਲਮ ਝੱਲਿਆ, ਕਤਲ ਕਰ ਦਿੱਤੇ ਗਏ, ਸ਼ਹਾਦਤਾਂ ਪਾ ਗਏ, ਪਰ ਅੱਜ ਦੀ ਸਾਡੀ ਪੀੜ੍ਹੀ ਨੂੰ ਉਹਨਾਂ ਬਾਰੇ ਪਤਾ ਨਹੀਂ। ਕਿਉਂ ਪਤਾ ਨਹੀਂ? ਕਿਉਂਕਿ ਇੰਡੀਅਨ ਸਟੇਟ ਕਰੋੜਾਂ ਰੁਪਈਏ ਖਰਚ ਕੇ ਉਹਨਾਂ ਨੂੰ ਨਵੇਂ ਬੰਦੇ ਦੇ ਰਹੀ ਆ ਕਿ ਇਹਨਾਂ ਦੇ ਚੱਕਰ ਚੁਲਦੇ ਰਹੋ। ਇੱਕ ਹੋਰ ਕੰਮ ਚੱਲ ਪਿਆ ਕਿ ਪੁਰਾਣਿਆਂ ਨੂੰ ਗਾਲਾਂ ਕੱਢੋ, ਭੰਡੋ, ਨਿੰਦੋ। ਉਸ ਗੱਲ ਬਾਰੇ ਮੈਂ ਹੁਣੇ ਤੁਹਾਨੂੰ ਇੱਕ ਗੱਲ ਕੀਤੀ ਆ ਕਿ ਸਿੱਧੂ ਮੂਸੇਵਾਲੇ ਨਾਲ ਬਹੁਤ ਸਾਰੀਆਂ ਗੱਲਾਂ ਤੇ ਸਾਡੀ ਅਸਹਿਮਤੀ ਸੀ, ਪਰ ਜਿੱਥੇ ਉਹ ਠੀਕ ਸੀ ਉਹ ਠੀਕ ਸੀ। ਐਵੇਂ ਹੀ ਇਸ ਖਾੜਕੂ ਲਹਿਰ ਦੇ ਵਿੱਚ ਸਾਡੇ ਇਹਨਾਂ ਸੂਰਮਿਆਂ ਤੋਂ ਬਹੁਤ ਸਾਰਾ ਕੁਝ ਇਹੋ ਜਿਹਾ ਹੋਇਆ ਹੋਣਾ ਜਿਹੜਾ ਸਾਨੂੰ ਜਾਂ ਕਿਸੇ ਵੀ ਹੋਰ ਨੂੰ ਚੰਗਾ ਨਾ ਲੱਗਦਾ ਹੋਵੇ, ਠੀਕ ਨਾ ਲੱਗਦਾ ਹੋਵੇ। ਇਹ ਸਾਡਾ ਹੱਕ ਬਣਦਾ ਕਿ ਅਸੀਂ ਆਪਦੇ ਇਹਨਾਂ ਯੋਧਿਆਂ ਦੀਆਂ ਉਹਨਾਂ ਗੱਲਾਂ ਬਾਰੇ ਚਰਚਾ ਕਰੀਏ ਤੇ ਮੰਨੀਏ ਕਿ ਆਹ ਗੱਲ ਤਾਂ ਉਹਨਾਂ ਦੀ ਠੀਕ ਨਹੀਂ ਸੀ। ਪਰ ਇੱਕ ਨਫ਼ਰਤ ਕਰਵਾਉਣੀ, ਨਿੰਦਿਆ ਕਰਾਉਣੀ, ਭੰਡੀ ਪ੍ਰਚਾਰ, ਕੂੜ ਪ੍ਰਚਾਰ, ਉਹਨਾਂ ਨੂੰ ਕਾਤਲ ਤੇ ਦਰਿੰਦੇ ਸਾਬਤ ਕਰਨ ਤੱਕ ਬਹਿ ਜਾਣਾ, ਇਹ ਸਾਡਾ ਕਿਰਦਾਰ ਨਹੀਂ ਹੈ, ਇਹ ਸਾਡਾ ਕੰਮ ਨਹੀਂ ਹੈ। ਪਰ ਅਫਸੋਸ ਸਾਡੇ ਬੜੋ ਸਿਆਣੇ ਆਪਦੇ ਆਪ ਨੂੰ ਬੜੇ ਘੈਂਟ ਦਰਸਾਉਣ ਵਾਲੇ ਕਹਿੰਦੇ ਅਸੀਂ ਵੀ ਖਾਲਿਸਤਾਨੀ ਹੈ। ਖੈਰ, ਇਹਨਾਂ ਸਾਰਿਆਂ ਨੂੰ ਅਸਲ ਸਮੱਸਿਆ ਕੀ ਆ? ਉਹ ਇਹ ਆ ਕਿ ਜੀ ਖਾਲਿਸਤਾਨ ਦੇ ਰਾਹ ਵਿੱਚ ਹਥਿਆਰਬੰਦ ਸਿੰਘਾਂ ਨੇ ਸਾਨੂੰ 91-92 ਚ ਸਰਕਾਰ ਨਹੀਂ ਬਣਨ ਦਿੱਤੀ। ਸਰਕਾਰ ਭਾਈ ਜਿਨ੍ਹਾਂ ਨੇ ਤੁਹਾਨੂੰ ਵਾਅਦਾ ਕੀਤਾ ਹੋਵੇ ਕਿਸੇ ਖਾੜਕੂ ਨੇ ਕਿ ਜੀ ਮੈਂ ਪੰਜਾਬ ਦੇ ਵਿੱਚ ਫਲਾਣੇ ਦੀ ਸਰਕਾਰ ਬਣਾਉਂਗਾ, ਉਹਦੇ ਨਾਲ ਗੱਲ ਕਰ ਲੈਂਦੇ। ਕਿਸੇ ਖਾੜਕੂ ਨੇ ਖਾਲਿਸਤਾਨ ਤੋਂ ਬਗੈਰ ਹਥਿਆਰ ਨਹੀਂ ਸੀ ਚੱਕੇ। ਇਹ ਜਿਹੜੇ ਹਥਿਆਰ ਕਿਸੇ ਨੇ ਸਰਕਾਰ ਬਦਲਵਾਉਣ ਲਈ ਚੱਕੇ ਹੁਣ, ਉਦੋਂ ਤੋਂ ਇਹਦਾ ਇਤਰਾਜ਼ ਬਣਦਾ ਕਿ ਭਾਈ ਤੂੰ ਵਾਅਦਾ ਪੂਰਾ ਨਹੀਂ ਸੀ ਕੀਤਾ। ਪਰ ਅੱਜ ਦੀ ਤਰੀਕ ਵਿੱਚ ਨਾ ਤਾਂ ਉਹ ਖਾੜਕੂ ਯੋਧੇ ਹੈਗੇ ਆ, ਨਾ ਉਹਨਾਂ ਦੀ ਧੈਰਵ। ਉਹਨਾਂ ਚੋਂ ਬਚੇ ਖੁਚੇ ਜਿਹੜੇ ਲੋਕ ਨੇ ਉਹਨਾਂ ਨੇ ਆਪਦਾ ਕਹਿਤਾ ਵੀ ਅਸੀਂ ਤਾਂ ਜੀ ਯਕੀਨ ਨਹੀਂ ਰੱਖਦੇ, ਸਾਡਾ ਤਾਂ ਬਾਈਕਾਟ। ਇਹ ਗੱਲ ਕਹਿਣ ਦੀ ਹਿੰਮਤ ਵੀ ਜਾਂ ਜ਼ੁਰਤ ਵੀ ਮੈਨੂੰ ਕਿਉਂ ਪੈ ਰਹੀ ਆ? ਕਿਉਂਕਿ ਮੈਂ ਅਮਰੀਕਾ ਦੇ ਜਾਂ ਹੋਰਨਾਂ ਥਾਵਾਂ ਤੇ ਜਿਹੜੇ ਚੱਲਦੇ ਪ੍ਰੋਗਰਾਮ ਆ ਉਹ ਜਦੋਂ ਸੁਣੇ, ਇੱਥੇ USMI ਯੂਨਾਈਟਿਡ ਸਟੇਟਸ ਮੀਡੀਆ ਕੁਝ ਬਣਿਆ ਜਿਹ ਚੋਂ ਧਾਲੀਵਾਲ ਹੁਣੀ ਜਾਂ ਹੋਰ ਬਹੁਤ ਸਾਰੇ ਸੱਜਣ ਉੱਥੇ ਮੈਂ ਬੋਲੇ ਸੁਣੇ, ਉਹਨਾਂ ਦੀ ਵੀ ਇਹੀ ਕਹਿਣਾ ਸੀ ਉਹਨਾਂ ਦਾ ਕਿ ਜੇ ਆਪਾਂ ਖਾਲਿਸਤਾਨ ਲਈ ਲੜ ਰਹੇ ਤਾਂ ਸਾਡਾ ਭਾਰਤੀ ਇੰਡੀਅਨ ਸਟੇਟ ਦੀਆਂ ਚੋਣਾਂ ਵਿੱਚ ਕਿੰਨਾ ਕੀ ਬਣਦਾ। ਪਰ ਸਾਡੀ ਕੌਮ ਨੂੰ ਚਾਅ ਚੜਿਆ ਪਿਆ ਜੀ ਵੀ ਚੋਣਾਂ ਆ ਗਈਆਂ ਜੀ, ਵੋਟਾਂ ਆ ਗਈਆਂ ਜੀ, ਚੱਕ ਦੋ ਫੱਟੇ। ਇਸ ਮਾਹੌਲ ਦੇ ਵਿੱਚ ਜਿਹੜੇ ਸਿੱਖ ਬਾਕੀ ਸਿੰਘਾਂ ਨੂੰ, ਬਾਈਕਾਟ ਵਾਲਿਆਂ ਨੂੰ ਹੁਣ ਗਾਲਾਂ ਤਾਂ ਨਹੀਂ ਕੱਢਦੇ, ਪਰ ਬਾਈਕਾਟ ਕਰਨ ਵਾਲੀ ਧਿਰ ਜਿਹੜੀ ਆ ਉਹਨੂੰ ਹੌਸਲਾ ਮਿਲਿਆ ਕਿ ਸ਼ੁਕਰ ਹੈ ਕੋਈ ਸਾਡੀ ਭਾਵਨਾ ਵਰਗੀ ਭਾਵਨਾ ਰੱਖਣ ਵਾਲੇ ਦੁਨੀਆ ਤੇ ਹੋਰ ਵੀ ਨੇ।
मैं शुक्रगुजार हाँ उन्हां सारे सिखां दा, दुनिया भर च बैठियां दा, ਜਿਹੜੇ दो गल्लां ते खड़े आ। पहली तां ਜਿਹੜੇ ਇਹ ਕਹਿਣ ਵਾਲੇ ने कि साडा इंडियन स्टेट सिस्टम दे विच कोई भरोसा नहीं, ਇਹ ਚੋਣਾਂ ਇੱਕ ਫਰਾਡ ਨੇ ਤੇ ਇਹਨਾਂ ਚੋਣਾਂ ਦਾ ਖਾਲਿਸਤਾਨੀ ਸੰਘਰਸ਼ ਨੂੰ, ਸਿੱਖ ਕੌਮ ਨੂੰ ਕੋਈ ਫਾਇਦਾ ਨਹੀਂ ਹੋਣਾ। ਪਹਿਲੀ ਤਾਂ ਇਹ ਗੱਲ ਜਿਹੜੇ ਮੰਨਦੇ ਕਹਿੰਦੇ ਸਿੱਖ ਨੇ ਉਹਨਾਂ ਦਾ ਧੰਨਵਾਦ ਆ, ਸ਼ੁਕਰ। ਇਹ ਉਹ ਨੇ ਜਿਹੜੇ ਉਸੇ ਖਾੜਕੂ ਸੰਘਰਸ਼ ਵਾਲਿਆਂ ਦੀ ਇੱਕ ਤਰੀਕੇ ਨਾਲ ਭਾਵਨਾ ਦੀ ਤਰਜਮਾਨੀ ਕਰ ਰਹੇ ਨੇ। ਦੂਜੇ ਉਹ ਨੇ ਜਿਹੜੇ ਕਹਿੰਦੇ ਨੇ ਵੀ ਸਾਡਾ ਨਾ ਤਾਂ ਯਕੀਨ ਹੈ ਤੇ ਨਾ ਹੋਣਾ ਚਾਹੀਦਾ, ਪਰ ਇਹ ਮੈਦਾਨ ਖਾਲੀ ਨਹੀਂ ਛੱਡਣਾ ਚਾਹੀਦਾ। ਜੇ ਚੋਣਾਂ ਕਿਸੇ ਨੇ ਲੜਨੀਆਂ ਹੀ ਨੇ, ਜੇ ਕਿਸੇ ਦਾ ਰਹਿ ਹੁੰਦਾ ਹੀ ਨਹੀਂ, ਜੇ ਸਿੱਖਾਂ ਨੇ ਵੋਟਾਂ ਪਾਉਣੀਆਂ ਹੀ ਨੇ, ਫਿਰ ਠੀਕ ਆ, ਫਿਰ ਆਪਣੀ ਕੌਮ ਦੇ ਵਿੱਚੋਂ ਆਪਦੇ ਪੱਖ ਦੇ ਬੰਦੇ ਖੜੇ ਹੋਣ ਤੇ ਉਹ ਜਿੱਤਣ। ਜਾਣੀ ਕਿ ਜਿਹੜੇ ਬੰਦੇ ਸਿੱਖ ਸਭਾ ਦੇ ਵਿੱਚ, ਪੰਥਕ ਸਭਾ ਦੇ ਵਿੱਚ ਕੋਈ ਮਾਣ ਸਤਿਕਾਰ ਰੱਖਦੇ ਆ, ਘੱਟੋ ਘੱਟ ਉਹਨਾਂ ਬਾਰੇ ਆਪਾਂ ਨੂੰ ਇਹ ਤਾਂ ਨਹੀਂ ਹੋਊਗਾ ਵੀ ਇਹ ਜੀ ਕੁਛ ਦਗਾ ਕਮਾਉਣਗੇ ਜਾਂ ਬੇਈਮਾਨੀ ਕਰਨਗੇ। ਸੋ ਮੈਨੂੰ ਉਹਨਾਂ ਦਾ ਵੀ ਕੋਈ ਇਤਰਾਜ਼ ਨਹੀਂ, ਪਰ ਜਿਹੜੇ ਬੰਦੇ ਝੂਠ ਬੋਲਦੇ ਆ ਕਿ ਇਹਦੇ ਰਾਹੀਂ ਖਾਲਿਸਤਾਨ ਲੈ ਲਾਂਗੇ, ਉਹਨਾਂ ਤੇ ਪੂਰਾ ਗੁੱਸਾ। ਮੈਂ ਤਾਂ ਸਗੋਂ ਤੇ ਕਈ ਵਾਰ ਇਹ ਗੱਲ ਦੇ ਉੱਤੇ ਕਹਿਣਾ ਹੁੰਦਾ ਕਿ ਭਾਈ ਜੇ ਏਦਾਂ ਖਾਲਿਸਤਾਨ ਮਿਲਦਾ, ਖਾਲਸਾ ਪੰਥ ਨੂੰ ਤੁਸੀਂ ਐਲਾਨੀਆਂ ਤੌਰ ਤੇ ਕਰੋ, ਇਹ ਪ੍ਰੋਗਰਾਮ ਦਾ ਕਰੋ, ਨੀਤੀ ਏਜੰਡਾ ਬਣਾਓ, ਸਾਰੇ ਸਿੱਖ ਜਗਤ ਦੇ ਵਿੱਚੋਂ ਜਿੰਨੇ ਪੈਸੇ ਚਾਹੀਦੇ ਇਕੱਠੇ ਕਰਕੇ ਕਰੋੜਾਂ ਰੁਪਏ ਇੱਕ ਇੱਕ ਸੀਟ ਦੇ ਉੱਤੇ ਦੇ ਦਿੰਨੇ ਆ ਤੁਹਾਨੂੰ ਵੀ 92 ਜਿਤਾ ਕੇ। ਤੇ ਦੱਸੋ ਫਿਰ ਤੁਸੀਂ 6 ਮਹੀਨੇ ਚ ਖਾਲਿਸਤਾਨ ਲੈ ਕੇ ਦਿਓਗੇ ਕਿ 6 ਸਾਲਾਂ ਚ ਖਾਲਿਸਤਾਨ ਲੈ ਕੇ ਦਿਓਗੇ? ਕਿਉਂ ਆਪਾਂ ਬੇਵਕੂਫ ਬਣਾਉਣ ਲੱਗੇ ਹੋਏ? ਸਿੱਧਾ ਕਹੋ ਵੀ ਦੇਖੋ ਜੀ, ਨਾ ਤਾਂ MP ਬਣ ਕੇ ਖਾਲਿਸਤਾਨ ਮਿਲਦਾ, ਨਾ MLA ਬਣ ਕੇ ਮਿਲਦਾ। ਬੋਲਣ ਦਾ ਅਗਲੇ ਕੀ ਖੰਘਣ ਵੀ ਨਹੀਂ ਦਿੰਦੇ ਉੱਥੇ ਜੀ। ਸਿਮਰਜੀਤ ਸਿੰਘ ਮਾਨ ਖੁਦ ਮੰਨਦੇ ਆ ਵੀ ਉੱਥੇ ਬੋਲਣ ਹੀ ਦਿੰਦੇ। ਹਾਂ, ਇਹ ਜ਼ਰੂਰ ਆ ਕਿ ਜਿਹੜਾ ਜੇ ਪੰਜਾਬ ਦਾ ਪ੍ਰਤੀਨਿਧੀ ਬਣਾਉਣਾ ਜੇ ਇਹਨਾਂ ਸੀਟਾਂ ਤੋਂ, ਵੀ ਉਹ ਫਿਰ ਆਪਣੀਆਂ ਸਫਾਂ ਚੋਂ ਕਿਉਂ ਨਾ ਹੋਵੇ। ਇੰਨੀ ਕੁ ਗੱਲ ਕਹਿ ਕੇ ਸੱਚ ਬੋਲ ਕੇ ਜੇ ਵੋਟ ਲਈ ਜਾਵੇ ਤਾਂ ਕੋਈ ਮਾੜੀ ਨਹੀਂ, ਪਰ ਇਹ ਕਹਿਣਾ ਕਿ ਜੀ ਸਿੱਖਾਂ ਦੇ ਸਾਰੇ ਮਸਲੇ ਹਨ, ਇਹ ਗੱਲ ਮੈਂ ਇਸ ਤਰੀਕੇ ਨਾਲ ਤੁਹਾਨੂੰ ਥੋੜਾ ਜਿਹਾ ਸੰਗਤ ਨਾਲ ਸਾਂਝੀ ਕਰਨੀ ਚਾਹੁੰਦਾ ਕਿ 1984 ਤੋਂ ਪਹਿਲਾਂ ਹਰ ਵਾਰੀ ਅਕਾਲੀ ਲੀਡਰਾਂ ਨੇ ਪੂਰਾ ਧਮੱਚੜ ਚੱਕਿਆ ਹੁੰਦਾ ਸੀ ਵੋਟਾਂ ਵੇਲੇ ਵੀ ਆਹ ਚੋਣਾਂ ਜਿਤਾ ਦਿਓ, ਪੰਜਾਬ ਦੇ ਸਿੱਖਾਂ ਦੇ ਸਾਰੇ ਮਸਲੇ ਹੱਲ ਕਰ ਦੇਣੇ। ਫਿਰ ਲੋਕਾਂ ਨੇ ਜੋਸ਼ ਵਿੱਚ ਆ ਕੇ ਪੰਥ ਨੇ, ਪੰਜਾਬ ਨੇ ਵੋਟਾਂ ਪਾ ਦੇਣੀਆਂ। ਜਦੋਂ ਵੋਟਾਂ ਤੋਂ ਬਾਅਦ ਸਰਕਾਰ ਬਣਨੀ, ਦਿੱਲੀ ਵਾਲਿਆਂ ਨੇ ਤੜਕ ਦੇਣੇ, ਸਰਕਾਰ ਵਿਚਾਲਿਓਂ ਤੋੜ ਦੇਣੀ। ਜਦੋਂ ਸਰਕਾਰ ਟੁੱਟ ਜਾਣੀ, ਫਿਰ ਸਾਡੇ ਲੀਡਰਾਂ ਨੇ ਆ ਕੇ ਫਿਰ ਪਿੱਟਣਾ ਕਿ ਜੀ ਵੋਟਾਂ ਸਾਨੂੰ ਫੇਰ ਪਾਓ, ਜੇ ਪਾਓ। ਏਦਾਂ ਹੀ ਸਰਕਾਰਾਂ ਟੁੱਟਦੀਆਂ ਰਹੀਆਂ ਤੇ ਉਹ ਵੋਟਾਂ ਜਿਹੜੀਆਂ ਸੀ ਹਰੇਕ ਵਾਰੀ ਐਂ ਲੱਗਣ ਲਾ ਦੇਣਾ ਵੀ ਜਿਵੇਂ ਬਸ ਖਾਲਸਾ ਰਾਜ ਹੀ ਆ ਜਾਣ। ਇਹੋ ਜਿਹੀ ਭਕਾਈ ਹੀ ਹੁਣ ਸਾਡੇ ਕੁਝ ਬੰਦੇ ਮਾਰਨ ਤੁਰ ਪਏ, ਜਿਹੜੇ ਕਹਿੰਦੇ ਆ ਜੀ ਅਸੀਂ ਖਾਲਿਸਤਾਨੀ ਆ, ਤੇ ਜਿਨ੍ਹਾਂ ਨੂੰ ਪੂਰਾ ਇਸ ਮੌਕੇ ਝੂਠ ਬੋਲਣ ਦਾ ਬੁਖਾਰ ਚੜਿਆ ਹੋਇਆ ਵੀ ਲਓ ਜੀ ਸਾਨੂੰ ਵੋਟਾਂ ਪਾਓ ਤੇ ਖਾਲਿਸਤਾਨ ਮਿਲ ਜੂ। ਇਹ ਗੱਲ ਝੂਠ ਆ, ਕੋਈ ਖਾਲਿਸਤਾਨੀ ਏਦਾਂ ਮਿਲਦਾ ਹੁੰਦਾ। ਹਾਂ, ਇਹ ਜ਼ਰੂਰ ਆ ਕਿ ਜੇਕਰ ਸੱਚ ਬੋਲਿਆ ਜਾਵੇ, ਜੇ ਮੰਨ ਲਓ ਆਪਾਂ ਕੋਈ ਉਮੀਦਵਾਰ ਆਪਣਾ ਜੋ ਸਰਿਆਮ ਕਹਿੰਦਾ ਦੇਖੋ ਜੀ ਖਾਲਿਸਤਾਨ ਵਾਲੀ ਗੱਲ ਤਾਂ ਹੈਗੀ ਝੂਠੀ, ਪਰ ਜੇ ਮੈਂ MLA ਜਾਂ MP ਬਣਿਆ ਤਾਂ ਜਿੰਨਾ ਮੇਰੇ ਤੋਂ ਪੰਥ ਦਾ ਪੰਜਾਬ ਦਾ ਹੋ ਸਕਿਆ ਮੈਂ ਬਾਕੀਆਂ ਵਾਂਗੂ, ਰਵਾਇਤੀਆਂ ਵਾਂਗੂ ਜਿਹੜਾ ਉਹ ਕੰਜਰਖਾਨਾ ਕਰਦੇ ਆ ਉਹ ਨਹੀਂ ਕਰੂੰਗਾ। ਇੰਨੀ ਕੁ ਗੱਲ ਮੰਨੀ ਜਾ ਸਕਦੀ ਹੈ। ਖੈਰ, ਗੱਲ ਇੱਥੇ ਇਹ ਆ ਕਿ ਜਦੋਂ ਅਸੀਂ TV 84 ਦੇ ਉੱਤੇ ਬੋਲਦੇ ਹਾਂ, ਅਸੀਂ ਪੰਥ ਦਾ ਦਰਦ ਪੇਸ਼ ਕਰਦੇ ਹਾਂ, ਅਸੀਂ ਪੰਜਾਬ 'ਚ ਬੈਠੇ ਹਾਂ, ਇੱਥੋਂ ਦੇ ਹਿਸਾਬ ਨਾਲ ਜੋ ਸਾਨੂੰ ਜਿੰਨੀ ਕੁ ਗੱਲ ਸਮਝ ਲੱਗਦੀ ਆ ਉਹ ਅਸੀਂ ਕਰ ਰਹੇ। ਪਰ ਸਾਡੇ ਬਹੁਤ ਸਾਰੇ ਭੈਣ ਭਰਾ ਇਹ ਕਹਿੰਦੇ ਆ ਕਿ ਜੀ ਖਾਲਿਸਤਾਨ ਬਾਰੇ ਦੱਸਿਆ ਕੋਈ, ਉਹਨਾਂ ਦਾ ਜਾਇਜ਼ ਵੀ ਆ ਸਵਾਲ ਤੇ ਪੁੱਛਣਾ ਵੀ ਬਣਦਾ, ਪਰ ਕਈ ਜਿਹੜੇ ਇਹੋ ਜਿਹੇ ਤਰੀਕੇ ਨਾਲ ਪੁੱਛ ਰਹੇ ਹੁੰਦੇ ਆ ਜਿਵੇਂ ਜੇ ਉਹਨਾਂ ਨੂੰ ਦੱਸ ਦਿੱਤਾ ਜਾਵੇ, ਕਹਿਣਗੇ ਜੀ ਦੱਸੋ ਕੀ ਰੋਡ ਮੈਪ ਆ, ਕਿਵੇਂ ਆਪਾਂ ਨੂੰ ਖਾਲਿਸਤਾਨ ਮਿਲ ਸਕਦਾ। ਜਾਣੀ ਕਿ ਉਹ ਐਂ ਲੱਗਣ ਲਾ ਦਿੰਦੇ ਆ ਵੀ ਜੇ ਇਹਨੂੰ ਕੋਈ ਢੰਗ ਤਰੀਕਾ ਦੱਸ ਦਈਏ, ਇਹਨੂੰ ਵਿਚਾਰਿਆਂ ਨੂੰ ਰਾਹ ਨਹੀਂ ਪਤਾ ਹੈਗਾ, ਜੇ ਇਹਨੂੰ ਦੱਸ ਦਈਏ ਨਾ ਇਹਨੇ ਤਾਂ ਫਿਰ ਅਗਲੇ ਦਿਨ ਹੀ ਪਿੰਡ ਵਾਲੇ ਗੁਰਦੁਆਰੇ ਮੱਥਾ ਟੇਕ ਕੇ ਤੁਰ ਪੈਣਾ, ਫਿਰ ਸਾਰੇ ਸੰਸਾਰ ਦੇ ਵਿੱਚ ਇਹਨੇ ਤਾਂ ਮਤਲਬ ਖਾਲਿਸਤਾਨ ਦੇ ਝੰਡੇ ਚਲਾ ਦੇਣੇ ਆ ਵੀ ਇਹ ਖਾਲਿਸਤਾਨ ਵਾਲੇ ਪਾਸੇ ਇਸ ਤਰੀਕੇ ਦਾ ਬੰਦਾ ਲੱਗ। ਸੱਚਾਈ ਇਹ ਆ ਕਿ ਅਸਲ ਵਿੱਚ ਉਹ ਬੰਦਾ ਸਿਰਫ ਆਪਦਾ ਚਸਕਾ ਜਿਹਾ ਪੂਰਾ ਕਰ ਰਿਹਾ ਹੁੰਦਾ। ਇਹ ਉਹਨੂੰ ਵੀ ਪਤਾ ਕਿ ਸੋਸ਼ਲ ਮੀਡੀਆ ਦੇ ਉੱਤੇ ਜਾਂ ਏਦਾਂ ਪ੍ਰੋਗਰਾਮਾਂ ਦੇ ਵਿੱਚ ਖਾਲਿਸਤਾਨ ਦੇ ਬਣਾਉਣ ਦੇ ਜਾਂ ਕਿਸੇ ਮੁਲਕ ਦੇ ਬਣਾਉਣ ਦੇ ਪ੍ਰੋਗਰਾਮ ਨਹੀਂ ਬਣਦੇ ਹੁੰਦੇ। ਨਾਲੇ ਇਹ ਕੋਈ ਮਕਾਨ ਦਾ, ਕੋਠੀ ਦਾ ਜਾਂ ਕਿਸੇ ਘਰ ਨੂੰ ਬਣਾਉਣ ਦਾ ਨਕਸ਼ਾ ਨਹੀਂ ਹੈਗਾ ਵੀ ਆਪਾਂ ਪਹਿਲਾਂ ਆਰਕੀਟੈਕਟ ਕੋਲੇ ਗਏ, ਉਹ ਤੋਂ ਨਕਸ਼ਾ ਬਣਵਾ ਲਿਆ ਵੀ ਇੱਥੇ ਬਾਥਰੂਮ ਹੋਊਗਾ, ਇੱਥੇ ਆਪਾਂ ਜਿਹੜਾ ਹੈਗਾ ਡਰਾਇੰਗ ਰੂਮ ਬਣਾ ਲਾਂਗੇ ਤੇ ਏਦਾਂ ਹੋਊ।
ਇਹ ਮੁਲਕ ਦਾ ਬਣਨਾ ਇੱਕ ਬਹੁਤ ਵੱਡੀ ਇਤਿਹਾਸਕ ਘਟਨਾ ਹੁੰਦੀ। ਇਹਦੇ ਪਿੱਛੇ ਬਹੁਤ ਕੁਝ ਚੱਲਦਾ, ਫਿਰ ਉਹ ਕਿਸੇ ਗੱਲ ਤੇ ਜਾ ਕੇ ਨਿਬੇੜਾ ਹੁੰਦਾ। ਪਰ ਸਾਡੇ ਬੰਦੇ ਜਿਹੜੇ ਨੇ ਉਹ ਕਹਿੰਦੇ ਜੀ ਫੇਸਬੁੱਕ ਤੇ ਹੀ ਦੱਸ ਦਿਓ ਸਾਨੂੰ ਛੇਤੀ ਦੇਣੇ ਵੀ ਕਿਵੇਂ ਖਾਲਿਸਤਾਨ ਬਣੂ। ਕਈਆਂ ਦੀ ਸਵਾਲ ਪੁੱਛਣ ਦੀ ਫਿਤਰਤ ਸਾਫ਼ ਸਮਝ ਲੱਗ ਰਹੀ ਹੁੰਦੀ ਆ ਕਿ ਉਹਦੇ ਦਿਲ ਦਿਮਾਗ 'ਚ ਇਹ ਆ ਕਿ ਮੈਂ ਲੋਕਾਂ 'ਚ ਜਲੂਸ ਕੱਢਣਾ ਕਿ ਜੇ ਇਹਨਾਂ ਨੂੰ ਪਤਾ ਹੋਵੇ ਵੀ ਖਾਲਿਸਤਾਨ ਐ ਬਣਦਾ ਤੇ ਦੱਸਣ ਨਾ ਇੱਥੇ। ਸੋ ਇਹ ਗੱਲ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਸਾਡੀ ਕੌਮ ਜਿਹੜੀ ਆ ਉਹਦਾ ਬਹੁਤ ਵੱਡਾ ਹਿੱਸਾ ਅਜੇ ਤਾਂ ਖਾਲਿਸਤਾਨ ਵਾਲੇ ਪਾਸੇ ਆਇਆ ਹੀ ਨਹੀਂ, ਕਿਉਂਕਿ ਸਾਡੀ ਹੀ ਕੌਮ ਦਾ ਬਹੁਤ ਵੱਡਾ ਹਿੱਸਾ ਸਿੱਖਾਂ ਨੂੰ ਗੁਲਾਮ ਰਹਿਣ ਦੇ ਫਾਇਦੇ ਗਿਣਾਉਣ ਲੱਗਿਆ ਹੋਇਆ ਕਿ ਜੀ ਕੋਈ ਚੱਕਰ ਹੀ ਨਹੀਂ, ਇਸ ਮੁਲਕ ਦੇ ਵਿੱਚ ਆਪਾਂ ਨਜ਼ਾਰੇ ਲਓ। ਤੋਂ 1984 ਤੋਂ ਬਾਅਦ ਜਦੋਂ ਸਾਡੀ ਕੌਮ ਨੂੰ ਇਹ ਹੋਣਾ ਚਾਹੀਦਾ ਸੀ ਕਿ ਖਾਲਿਸਤਾਨ ਤੋਂ ਬਿਨਾਂ ਹੁਣ ਕੋਈ ਗੱਲ ਨਹੀਂ, ਸਾਡੀ ਕੌਮ ਤਾਂ ਉਦੋਂ ਵੀ ਕਾਂਗਰਸ ਨੂੰ ਵੋਟਾਂ ਪਾਉਂਦੀ ਫਿਰਦੀ ਸੀ 1985 ਚ। ਸੋ ਸਾਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਆ ਕਿ ਸਾਡੀ ਕੌਮ ਦਾ ਇੱਕ ਛੋਟਾ ਜਿਹਾ ਹਿੱਸਾ ਆ ਜਿਹੜਾ ਖਾਲਿਸਤਾਨ ਦੀ ਗੱਲ ਕਰਾਉਂਦਾ। ਬਹੁਤੇ ਵੱਡੇ ਹਿੱਸੇ ਨੂੰ ਅਜੇ ਅਸੀਂ ਉਡੀਕ ਰਹੇ ਆ, ਆਸ ਪੂਰੀ ਆ ਔਰ ਅਸੀਂ ਚਾਹੁੰਦੇ ਵੀ ਆ ਕਿ ਉਹ ਛੇਤੀ ਸਿੱਖ ਜਾਣ, ਸਮਝ ਜਾਣ, ਕਿਉਂਕਿ ਜਿਨ੍ਹਾਂ ਨੂੰ ਪਹਿਲਾਂ ਅਕਲ ਆਈ ਆ, ਜਿਨ੍ਹਾਂ ਦੇ ਪਹਿਲਾਂ ਇਸ ਪਾਸੇ ਨੂੰ, ਉਹਨਾਂ ਬਾਰੇ ਦੇਖੋ। ਕਿਸੇ ਨੂੰ ਜੂਨ 84 ਨੇ ਝਟਕਾ ਮਾਰਿਆ ਤੇ ਬਹੁਤਿਆਂ ਨੂੰ ਨਵੰਬਰ 84 ਨੇ ਮਾਰਿਆ। ਜੂਨ 84 ਦੇ ਘੱਲੂ ਘਾਰੇ ਤੋਂ ਬਾਅਦ ਸਾਡੇ ਆਮ ਪਿੰਡਾਂ ਘਰਾਂ 'ਚ ਜਿਹੜੇ ਲੋਕ ਸੀ ਉਹਨਾਂ ਦੇ ਉੱਤੇ ਭਾਰਤੀ ਮੀਡੀਆ ਦਾ ਪ੍ਰਚਾਰ ਦਾ ਅਸਰ ਸੀ। ਉਹ ਕਹਿੰਦੇ ਸੀਗੇ ਸਰਕਾਰ ਕੀ ਕਰਦੀ ਜੀ ਜਦੋਂ ਅੰਦਰ ਹਥਿਆਰ ਲੈ ਕੇ ਬਹਿ ਗਏ। ਬੜੇ ਲੋਕਾਂ ਕੋਲੇ ਬਹਾਨੇ ਸੀ, ਜਸਟੀਫਾਈ ਸਟੇਟ ਨੂੰ ਕੀਤਾ ਜਾ ਰਿਹਾ ਸੀ। ਪਰ 1984 ਦੇ ਵਿੱਚ ਨਵੰਬਰ ਮਹੀਨੇ ਵਿੱਚ ਜੋ ਕੁਝ ਵਾਪਰਿਆ, ਫੇਰ ਸਾਰਿਆਂ ਦੇ ਹੋਸ਼ ਉੱਡ ਗਏ ਕਿ ਚਾਹੇ ਹਥਿਆਰ ਹੋਵੇ ਚਾਹੇ ਨਾ ਹੋਵੇ, ਚਾਹੇ ਤੁਹਾਡਾ ਦੋਸ਼ ਹੋਵੇ ਚਾਹੇ ਨਾ ਹੋਵੇ, ਇਸ ਮੁਲਕ ਦੇ ਵਿੱਚ ਸਿੱਖ ਹੋਣਾ ਗੁਨਾਹ। ਕਿਉਂਕਿ ਨਵੰਬਰ 84 ਨੂੰ ਇੱਕ ਹਫ਼ਤਾ ਜਿਨ੍ਹਾਂ ਸਿੱਖਾਂ ਦਾ ਘਾਣ ਹੋਇਆ, ਉਹਨਾਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਇੱਥੇ ਦੋ ਜਿਹੜੇ ਸਿੰਘ ਨੇ, ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਸਿੱਖਾਂ ਦੇ ਦੋ ਮੁੰਡੇ, ਉਹ ਇੰਦਰਾ ਗਾਂਧੀ ਦੇ ਗਨਮੈਨ ਲੱਗੇ ਹੋਏ ਨੇ। ਪਰ ਉਹ ਆਪੋ ਆਪ ਦੇ ਵਿਚਾਰੇ ਕੰਮਾਂ ਕਾਰਾਂ ਤੇ ਰੋਟੀ ਵਾਲਾ ਡੱਬਾ ਲੈ ਕੇ ਕੋਈ ਦਿਹਾੜੀ ਜੋਤੇ, ਉਹ ਸਾਰਿਆਂ ਨੂੰ ਸਾਰਿਆਂ ਦੇ ਗਲਾਂ 'ਚ ਟਾਇਰ ਪਾਏ ਗਏ ਔਰ ਬਹੁਤ ਗੁਰਦੁਆਰਿਆਂ ਨੂੰ ਅੱਗਾ, ਜਿਵੇਂ ਸਾਡੀਆਂ ਬੱਚੀਆਂ ਨੂੰ ਬੇਪੱਤ ਕੀਤਾ, ਉਹ ਸਾਰਾ ਕੁਝ ਵਾਪਰਿਆ। ਉਹ ਤੋਂ ਬਾਅਦ ਵਿੱਚ ਫਿਰ ਸਾਡੇ ਜਿਹੜੇ ਇੱਥੇ ਮਾਰਦੇ ਸੀ ਗੱਲਾਂ, ਉਹਨਾਂ ਨੂੰ ਫਿਰ ਉਹਨਾਂ ਦੇ ਮੂੰਹ ਤੋਂ ਮੱਖੀ ਨਹੀਂ ਸੀ ਉੱਡਦੀ ਕਿ ਹੁਣ ਦੱਸੋ, ਤੁਸੀਂ ਤਾਂ ਕਹਿੰਦੇ ਸੀਗੇ ਭਿੰਡਰਾਂ ਵਾਲੇ ਸੰਤ ਤੇ ਹੋਰ ਖਾੜਕੂ ਜਦੋਂ ਹਥਿਆਰ ਲੈ ਕੇ ਬਹਿ ਗਏ ਫਿਰ ਸਰਕਾਰ ਕੀ ਕਰਦੀ, ਹੁਣ ਦੱਸੋ ਜਿਹੜਾ ਦਿੱਲੀ 'ਚ ਹੋਇਆ। ਸੋ ਜੂਨ 84 ਜਾਂ ਨਵੰਬਰ 84 ਨੇ ਸਿੱਖਾਂ ਨੂੰ ਜਿਸ ਤਰ੍ਹਾਂ ਤੋਰਿਆ, ਉਹਦੇ ਵਿੱਚ ਵੀ ਸਾਰੀ ਦੀ ਸਾਰੀ ਕੌਮ ਉਸ ਤਰ੍ਹਾਂ ਨਹੀਂ ਹੋ ਸਕੀ। ਅੱਜ ਵੀ ਸਾਡੇ ਬਹੁਤ ਵੱਡੇ ਹਿੱਸੇ ਨੂੰ ਨਹੀਂ ਹੈਗੀ ਅਜੇ ਇਸ ਪਾਸੇ ਦੀ ਚੈਨ। ਹੁਣ ਜਿਹੜੀ ਲੜਾਈ ਪੂਰੀ ਦੀ ਪੂਰੀ ਕੌਮ ਨੇ ਲੜਨੀ ਹੋਵੇ, ਉਹਦੇ ਵੱਡੇ ਹਿੱਸੇ ਦੇ ਖਿਆਲਾਤ ਬਿਲਕੁਲ ਉਲਟ ਹੋਣ ਤੇ ਇੱਕ ਛੋਟੇ ਜਿਹੇ ਹਿੱਸੇ ਨੂੰ ਕਹੀਏ ਵੀ ਤੁਸੀਂ ਆਪਦੀ ਗੱਡੀ 1000 ਦੀ ਸਪੀਡ ਤੇ ਭਜਾ ਲਓ ਤੇ ਦੂਜੇ ਜਿਹੜੇ ਨੇ ਉਹ ਦੂਜੇ ਪਾਸੇ ਨੂੰ 1000 ਦੀ ਸਪੀਡ ਤੇ ਭਜਾਉਣ ਨੂੰ ਫਿਰਦੇ ਹੋਣ। ਸਿੱਖਾਂ ਦੇ ਅੰਦਰ ਖਾਲਿਸਤਾਨ ਪ੍ਰਤੀ ਜਿਸ ਤਰੀਕੇ ਦੀ ਖਿੱਚ, ਜਿਸ ਤਰੀਕੇ ਦਾ ਹਿਸਾਬ ਕਿਤਾਬ ਹੋਣਾ ਚਾਹੀਦਾ, ਉਵੇਂ ਦਾ ਨਹੀਂ ਹੈ ਅਜੇ। ਔਰ ਇਹ ਸਾਨੂੰ ਸਮਝ ਨਹੀਂ ਆ ਰਹੀ ਕਿ ਸਿੱਖ ਕਿਵੇਂ ਹੋਰ ਜਾਗਣਗੇ। ਅਸੀਂ ਤਾਂ ਜੂਨ 84 ਨਵੰਬਰ 84 ਦੀ ਗੱਲ ਕਰਦੇ ਹਾਂ, ਬਾਅਦ ਵਿੱਚ ਜੋ ਸਿੱਖਾਂ ਦੀ ਨਸਲਕੁਸ਼ੀ ਹੋਈ ਤੇ ਬਾਅਦ ਵਿੱਚ ਆ ਜਿਹੜਾ ਡੇਰਾ ਸਰਸੇ ਦੇ ਰਾਹੀਂ ਸਟੇਟ ਨੇ ਸਾਡੇ ਇਸ਼ਟ ਦੀਆਂ ਬੇਅਦਬੀਆਂ ਕਰਾਈਆਂ, ਸਾਡੇ ਪੰਜਾਬ ਦੀ ਜਵਾਨੀ ਨੂੰ, ਕਿਸਾਨੀ ਨੂੰ, ਜਿਵੇਂ ਸਾਰੇ ਕੁਛ ਨੂੰ ਲੁੱਟਿਆ ਜਾਂ ਬਰਬਾਦ ਕੀਤਾ। ਪਰ ਪਤਾ ਨਹੀਂ ਅਜੇ ਵੀ ਸਾਡੀ ਕੌਮ ਦੇ ਵਿੱਚ ਉਹੋ ਜਿਹਾ ਦਰਦ ਨਹੀਂ ਜਾਗੇ। ਆਪਾਂ ਕੱਲ ਵੀ ਗੱਲ ਕਰਦੇ ਸੀ ਔਰ ਬਾਹਰ ਅੰਦਰ ਸਾਰੇ ਇਹ ਗੱਲ ਤੇ ਚਰਚਾ ਕਰਦੇ ਆ ਕਿ ਜਿਹੜੇ ਸਾਡੇ ਭਰਾਵਾਂ ਨੂੰ ਆ ਵੋਟਾਂ ਦਾ ਬੁਖਾਰ ਚੜਿਆ ਹੋਇਆ, ਇਹਨਾਂ ਨੇ ਆ ਵੋਟਾਂ ਵੇਲੇ ਤਾਂ ਬੜੀ ਧਮੱਚੀ ਚੱਕੀ ਹੋਈ ਆ, ਪਰ 6 ਜੂਨ ਨੂੰ ਜੇ ਇਹਨਾਂ ਨੂੰ ਦਰਬਾਰ ਸਾਹਿਬ ਆਉਣ ਨੂੰ ਕਹਿ ਦਈਏ ਫਿਰ ਮੌਤ ਪੈ ਜਾਂਦੀ ਹੈ। ਉੱਥੇ ਨਹੀਂ ਕੋਈ ਵੜਦਾ, ਉੱਥੇ ਆਉਣ ਤੋਂ ਚਾਲੂ ਹੋ ਜਾਂਦੇ ਆ ਇਹੀ ਬੰਦੇ ਜਿਹੜੇ ਫਲਾਨੇ ਦਾ ਰੋਡ ਸ਼ੋਅ, ਧਮਕਾਨੇ ਦਾ ਜੀ ਰੋਡ ਸ਼ੋਅ, ਉੱਥੇ ਨਹੀਂ ਦਿਖਦੇ। ਇਹ ਸਾਰੀਆਂ ਗੱਲਾਂ ਇਸ ਕਰਕੇ ਮੈਂ ਕਰ ਰਿਹਾ ਹਾਂ ਕਿ ਸਾਨੂੰ ਗਰਾਊਂਡ ਰਿਐਲਿਟੀ ਦਾ ਅਹਿਸਾਸ ਹੋਣਾ ਚਾਹੀਦਾ। ਜੇਕਰ ਸਾਡੀ ਕੌਮ ਦੀ ਆਜ਼ਾਦੀ ਦੀ ਲੜਾਈ ਜਿਸ ਤਰ੍ਹਾਂ ਹੋਣੀ ਚਾਹੀਦੀ ਸੀ ਉਸ ਹਾਲਾਤ ਵਿੱਚ ਨਹੀਂ, ਇਹ ਸਾਡੀ ਅਯੋਗਤਾ ਹੈ, ਇਹ ਸਾਡੀ ਜਿਹੜੀ ਕਾਬਲੀਅਤ ਦੇ ਉੱਤੇ ਸਵਾਲੀਆ ਨਿਸ਼ਾਨ ਹੈ। ਪਰ
ਅਸੀਂ ਇਹ ਵੀ ਦੇਖ ਰਹੇ ਹਾਂ ਕਿ ਬਹੁਤ ਵੱਡਾ ਹਿੱਸਾ ਦਿਨੋਂ ਦਿਨ ਜਾਗ ਰਿਹਾ। ਇੱਥੇ ਪੰਜਾਬ ਦੇ ਪਿੰਡਾਂ 'ਚ ਜਿਹੜਾ ਮੁੰਡਾ ਮੋੜ ਤੇ ਬੈਠਾ ਰਹਿੰਦਾ, ਪਿੰਡ ਨੂੰ ਤੰਗ ਕਰਦਾ, ਲੋਕ ਘਰ ਦੇ ਵੀ ਉਹਨੂੰ ਦੁਖੀ ਹੁੰਦੇ ਆ। ਜੇ ਕਿਸੇ ਤਰੀਕੇ ਨਾਲ ਬਾਹਰ ਚਲੇ ਜਾਵੇ ਆਈਲੈਟਸ ਕਰਕੇ ਜਾਂ ਕਿਸੇ ਹੋਰ ਡੌਂਕੀ ਸ਼ੌਂਕੀ ਲਾ ਕੇ, ਫਿਰ ਉਤੋਂ 6 ਮਹੀਨੇ ਬਾਅਦ ਉਹਨੂੰ ਸਮਝ ਲੱਗ ਜਾਂਦੀ ਆ ਤੇ ਉਹ ਬਾਹਰਲੇ ਮੁਲਕਾਂ ਦੇ ਵਿੱਚ ਖਾਲਿਸਤਾਨੀ ਸਰਗਰਮੀਆਂ ਦੇ ਵਿੱਚ ਸਭ ਤੋਂ ਮੋਹਰੀ ਹੋ ਕੇ ਤੁਰਦਾ। ਫਿਰ ਉਹ ਆਪਣੇ ਪੰਜਾਬ ਦੇ ਵਿੱਚ ਆਪਦੇ ਰਿਸ਼ਤੇਦਾਰਾਂ ਨੂੰ, ਹੋਰ ਸਾਰਿਆਂ ਨੂੰ ਵੀ ਕਹਿੰਦਾ ਕਿ ਆਪਣੀ ਕੌਮ ਨੇ ਜੇ ਬਚਣਾ ਨਹੀਂ, ਜਿਵੇਂ ਅਸੀਂ ਰੁਲਦੇ ਫਿਰਦੇ ਆ ਇਵੇਂ ਰੁਲਦੇ ਫਿਰਾਂਗੇ। ਸੋ ਇਹ ਸਾਰੇ ਕਾਸੇ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਸਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਸਾਡੀ ਕੌਮ ਦੇ ਵਿੱਚ ਅੱਡ-ਅੱਡ ਤਰ੍ਹਾਂ ਦੇ ਵਿਚਾਰਾਂ ਨੇਗੀਆਂ ਤੇ ਸਾਰਿਆਂ ਦੀ ਇੱਕ ਰੂਪਤਾ ਨਹੀਂ ਹੈ। ਇੱਥੇ ਤਾਂ ਇਹ ਆ ਕਿ ਦਰਬਾਰ ਸਾਹਿਬ ਦੇ ਵਿੱਚ ਜਿਸ ਪਾਵਨ ਸਰੂਪ ਦੇ ਵਿੱਚ ਦੀ ਗੋਲੀ ਲੰਘੀ ਸੀ ਜੂਨ 84 ਨੂੰ, ਅੱਜ ਉਹਨੂੰ ਵੀ ਆਪਦੀ ਸਿਆਸਤ ਲਈ ਅਕਾਲੀ ਦਲ ਵੱਲੋਂ, ਸ਼੍ਰੋਮਣੀ ਕਮੇਟੀ ਵੱਲੋਂ ਵਰਤਿਆ ਜਾ ਰਿਹਾ ਵੀ ਦਰਬਾਰ ਸਾਹਿਬ 'ਚ ਇੱਕ ਢੱਠੇ ਹੋਏ ਅਕਾਲ ਤਖਤ ਸਾਹਿਬ ਦਾ ਮਾਡਲ ਉਹ ਅਕਾਲ ਤਖਤ ਸਾਹਿਬ ਦੇ ਸਨਮੁਖ ਰੱਖਤਾ। ਇਸ ਵਾਰ ਹਜ਼ਾਰਾਂ ਦੀ ਗਿਣਤੀ ਵਿੱਚ ਹੋਰਡਿੰਗਾਂ ਬਣਾ ਕੇ ਢੱਠੇ ਹੋਏ ਅਕਾਲ ਤਖਤ ਸਾਹਿਬ ਦੀਆਂ ਸ਼੍ਰੋਮਣੀ ਕਮੇਟੀ ਨੇ ਸਾਰੇ ਪੰਜਾਬ 'ਚ ਲਵਾਈਆਂ ਨੇ। ਇਹ ਅੱਗੇ ਤਾਂ ਹੋਇਆ ਨਹੀਂ ਕਦੇ। ਐਤਕੀ MP ਚੋਣਾਂ ਨੇਗੀਆਂ ਜੀ, MP ਚੋਣਾਂ ਨੇ। ਜੇ ਆਪਾਂ ਕਹੀਏ ਕਿ ਜੀ ਤੁਸੀਂ ਕਿਉਂ ਲਾਈਆਂ ਨੇ, ਉਹ ਕਹਿਣਗੇ ਜੀ ਮਤਲਬ ਹੋਰ ਕੀ ਕਰੀਏ ਜੀ, ਲਾਉਣਾ ਚਾਹੀਦਾ। ਆਪਣੇ ਬਹੁਤ ਸਾਰੇ ਬੰਦੇ ਕਹਿਣਗੇ ਵਧੀਆ ਕੀਤਾ, ਪਰ ਉਹ ਤਾਂ ਇਸ ਸਾਡੇ ਕੌਮ ਦੇ ਉੱਤੇ ਆਏ ਹੋਏ ਸੰਤਾਪ ਨੂੰ, ਸੰਕਟ ਨੂੰ ਵੀ ਆਪਦੀ ਸਿਆਸਤ ਲਈ ਵਰਤ ਰਹੇ ਨੇ। ਇਹ ਕਦੇ ਨਹੀਂ ਕਹਿ ਸਕਦੇ ਕਿ ਜੀ ਇਹ ਇੰਡੀਅਨ ਸਟੇਟ ਨੇ ਸਾਡੀ ਕੌਮ ਦੇ ਉੱਤੇ ਅਟੈਕ ਕੀਤਾ। ਕਹਿਣਗੇ ਜੀ ਕਾਂਗਰਸ ਦਾ ਜ਼ੁਲਮ, ਲੜਾਈ ਨੂੰ ਬਿਲਕੁਲ ਛੋਟਾ ਕਰ ਦੇਣਾ ਬਈ ਨਹੀਂ ਜੀ ਇਹ ਤਾਂ ਇੱਥੇ ਕਿਤੇ ਗੱਲ ਸੀ। ਖੈਰ, ਧੰਨ ਨੇ ਉਹ ਸੂਰਮੇ, ਧੰਨ ਆ ਉਹ ਗੁਰਸਿੱਖ ਪਿਆਰੇ ਜਿਹੜੇ ਅੱਜ ਵੀ ਖਾਲਿਸਤਾਨ ਦੇ ਸੰਘਰਸ਼ ਨੂੰ ਸਮਰਪਿਤ ਆ, ਜਿਹੜੇ ਆਪੋ ਆਪਣੇ ਢੰਗ ਤਰੀਕਿਆਂ ਨਾਲ ਕੌਮ ਦੀ ਲੜਾਈ ਨੂੰ ਅੱਗੇ ਲੈ ਕੇ ਜਾ ਰਹੇ ਨੇ। ਉਹਨਾਂ ਸਾਰਿਆਂ ਦਾ ਸਤਿਕਾਰ ਕਰਦੇ ਹੋਏ ਆਓ ਆਪਾਂ ਇਹ ਅਹਿਦ ਕਰੀਏ ਕਿ ਜਿਹੜਾ ਜੂਨ 84 ਦਾ ਘੱਲੂਘਾਰਾ ਆ ਰਿਹਾ, ਇਸ ਨੂੰ ਇਸ ਤਰੀਕੇ ਨਾਲ ਮਨਾਵਾਂਗੇ ਕਿ ਸਾਡੀ ਆਜ਼ਾਦੀ ਦੇ ਸੰਘਰਸ਼ ਵਿੱਚ ਹੋਰ ਬਲ ਪਵੇ ਤੇ ਕੌਮ ਦੀ ਆਜ਼ਾਦੀ ਦੀ ਲੜਾਈ ਜਿਹੜੀ ਆ ਹੋਰ ਤੇਜ਼ ਤੇ ਤਿੱਖੀ ਹੋਵੇ। ਇੱਕ ਦਿਨ ਆਏਗਾ ਜਦੋਂ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਆਪਣਾ ਖਾਲਿਸਤਾਨ ਦਾ ਵੀ ਝੰਡਾ ਝੂਲੂਗਾ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ਼ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।